परमजीत कौर रंगी वैकाविल, हरनेक सिंह पाबला रैंटन वाशिंगटन, जी एंड टायर एंड लूब जिन्होंने कोलों तुसी ट्रक वाश ऑयल चेंज एयर ब्रेक का काम करवा सकते हो। नवे पुराने टायर वाजिब कीमतां ते खरीद सकते हो। सेंटरनेला च लोकेशन है कॉल निम्मा सहोता 209 277 0113 बूटा सिंह रानीपुर फ्रेसनो। इन सारिਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਬਠਿੰਡਾ ਛਾਉਣੀ ਦੇ ਵਿੱਚ ਫਾਇਰਿੰਗ ਹੋਈ, 4 ਜਵਾਨਾਂ ਦੀ ਮੌਤ। ਕੀ ਰਿਹਾ ਪੂਰਾ ਮਾਜਰਾ ਜੀ? देखो माजरा समझ नहीं आ रही। तड़के 4 ਵਜੇ ਦੀ ਘਟਨਾ 4:30 ਵਜੇ ਦੀ। ਤਾਂ ਉਸ ਤੋਂ ਬਾਅਦ ਫਿਰ ਜਦੋਂ ਸਵੇਰੇ ਪਤਾ ਲੱਗਦਾ ਮੀਡੀਆ ਦੇ ਜ਼ਰੀਏ, ਕਿਉਂਕਿ ਬਠਿੰਡਾ ਸ਼ਹਿਰ ਦੇ ਵਿੱਚ ਹਲਚਲ ਤੇਜ਼ ਹੋ ਗਈ। ਬਹੁਤ ਜ਼ਿਆਦਾ ਮਤਲਬ ਕਿ ਪੁਲਿਸ ਉੱਥੇ ਵੇਖਣ ਨੂੰ ਮਿਲੀ, ਆਰਮੀ ਵੀ ਬਾਹਰ ਆ ਗਈ, ਕਿਉਂਕਿ ਇਹ ਜਿਹੜੀ ਛਾਉਣੀ ਹੈ ਇਹਦੇ ਵਿਚਾਲਿਓਂ ਵੱਡਾ ਹਾਈਵੇ ਨਿਕਲਦਾ ਜਿਹੜਾ ਬਠਿੰਡਾ ਚੰਡੀਗੜ੍ਹ ਵਾਲਾ। ਦੋਨਾਂ ਕਿਨਾਰਿਆਂ ਤੇ ਇਹ ਛਾਉਣੀ ਆ, ਬਹੁਤ ਵੱਡੀ ਛਾਉਣੀ ਆ। ਤਾਂ ਇਹਦੇ ਵਿੱਚ ਕੁਝ ਹੋਇਆ ਐਸਾ ਲੱਗ ਗਿਆ ਸੀ, ਅੰਦਾਜ਼ਾ ਲੱਗ ਗਿਆ। ਫਿਰ ਬਾਅਦ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ 4 ਜਵਾਨ ਜਿਹੜੇ ਆ ਉਹ ਮਾਰੇ ਗਏ, ਕਿਉਂਕਿ ਸ਼ੂਟ ਆਊਟ ਹੋਇਆ, ਤਗੜਾ ਸ਼ੂਟ ਆਊਟ ਹੋਇਆ। ਉਸ ਤੋਂ ਬਾਅਦ ਇਸ ਗੱਲ ਤੇ ਜ਼ੋਰ ਲੱਗਾ ਰਿਹਾ ਕਿ ਕੀ ਇਹ ਘਟਨਾ ਹੈ, ਇਹਦੇ ਕਾਰਨ ਕੀ ਰਹੇ ਆ, ਪਰ ਬਹੁਤਾ ਕੁਝ ਰਿਵੀਲ ਨਹੀਂ ਕੀਤਾ ਗਿਆ। ਪਰ ਦੇਰ ਸ਼ਾਮ ਜਿੰਨਾ ਕੋ ਪਤਾ ਲੱਗ ਸਕਿਆ ਉਹ ਇਹੋ ਹੈ ਕਿ ਮੈਸ ਦੇ ਨਾਲ ਵਾਲੀ ਬੈਰਕ ਦੇ ਵਿੱਚ ਇਹ ਜਵਾਨ ਜਿਹੜੇ ਸੁੱਤੇ ਪਏ ਸਨ, ਇਹਨਾਂ ਤੇ 2 ਜਣਿਆਂ ਨੇ ਗੋਲੀਆਂ ਚਲਾਈਆਂ ਨੇ। ਇਹਨਾਂ 2 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ। ਤਾਂ ਹਾਲ ਦੀ ਘੜੀ ਇਨਸਾਸ ਰਾਈਫਲ ਇੱਕ ਮਿਲੀ ਹੈ, ਉਹਦੇ ਬਾਰੇ ਹੁਣ ਫੋਰੈਂਸਿਕ ਜਾਂਚ ਪੜਤਾਲ ਹੋਏਗੀ, ਫਿਰ ਸਾਰਾ ਕੁਝ ਮਾਲੂਮ ਚੱਲੇਗਾ, ਪਤਾ ਚੱਲੇਗਾ ਕਿ ਕੀ ਹੋਇਆ ਕੀ ਨਹੀਂ ਹੋਇਆ, ਇਹ ਕਿਹੜੀ ਰਾਈਫਲ ਹੈ, ਕਿਉਂਕਿ ਇੱਕ ਰਾਈਫਲ ਦੱਸਦੇ ਆ ਕਿ ਬੀਤੇ ਰੋਜ਼ ਗਾਇਬ ਵੀ ਹੋਈ ਆ। ਤਾਂ ਸੂਰਤ-ਹਾਲ ਇਹੀ ਹੈ ਕਿ ਹਾਲ ਦੀ ਘੜੀ FIR ਜ਼ਰੂਰ ਦਰਜ ਕਰ ਲਈ ਗਈ ਆ। ਆਰਮੀ ਅਤੇ ਪੰਜਾਬ ਪੁਲਿਸ ਦੋਨੇ ਰਲ ਕੇ ਇਸ ਦੀ ਜਾਂਚ ਪੜਤਾਲ ਕਰ ਰਹੇ ਨੇ, ਪਰੰਤੂ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਛਾਉਣੀ ਦੇ ਵਿੱਚ ਜੋ ਇਹ ਸ਼ੂਟ ਆਊਟ ਹੋਇਆ, ਜੋ ਇਹ ਸਾਰਾ ਗੋਲੀकांड ਵਾਪਰਿਆ, ਇਹਦੇ ਵਿੱਚ ਕੌਣ ਨੇ। ਕਿਉਂਕਿ ਇਹ ਇਸ ਤਰ੍ਹਾਂ ਦੀ ਇੱਕ ਛਾਉਣੀ ਹੈ ਜਿਹਦੇ ਆਲੇ ਦੁਆਲੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਜ਼ਿਆਦਾ ਤਕੜਾ ਸਿਕਿਉਰਿਟੀ ਦਾ ਘੇਰਾ ਹੁੰਦਾ। ਹਾਈਵੇ ਬੇਸ਼ੱਕ ਵਿਚਾਰ ਦੀ ਗੁਜ਼ਰਦਾ, ਪਰ ਕਿਸੇ ਦੀ ਮਜ਼ਾਲ ਨਹੀਂ ਹੈਗੀ ਕਿ ਹਾਈਵੇ ਤੋਂ ਕੋਈ 2 ਫੁੱਟ ਥੱਲੇ ਨੂੰ ਹੋ ਜਾਏਗਾ ਕਦੇ, ਕਿਉਂਕਿ ਸਿਕਿਉਰਿਟੀ ਇੰਨੀ ਟਾਈਟ ਹੁੰਦੀ ਆ। ਕਿਹੜਾ ਬੰਦਾ ਜਿਹੜਾ ਬਾਹਰੋਂ ਅੰਦਰ ਗਿਆ ਜਾਂ ਅੰਦਰ ਹੀ ਉਸ ਬੰਦੇ ਦੀ ਮੌਜੂਦਗੀ ਸੀ। ਹੁਣ ਤਾਂ ਵੈਸੇ 2 ਬੰਦਿਆਂ ਵੱਲ ਇਸ਼ਾਰਾ, ਤਾਂ ਕੀ ਇਹ ਅੰਦਰ ਦੇ ਹੀ ਬੰਦੇ ਨੇ? ਕਿਉਂਕਿ ਟੈਰਰ ਅਟੈਕ ਦੀ ਵੀ ਕਿਤੇ ਨਾ ਕਿਤੇ ਪਹਿਲਾਂ ਗੱਲ ਚੱਲੀ ਸੀ, ਪਰ ਪੰਜਾਬ ਪੁਲਿਸ ਨੇ ਡਿਨਾਈ ਕਰ ਦਿੱਤਾ ਸੀਗਾ ਇਸ ਮੁੱਦੇ ਤੇ। ਪਰ ਫਿਰ ਵੀ ਇੱਕ ਐਂਗਲ ਜਿਹੜਾ ਹੈ ਉਹ ਇੱਕ ਥੋੜਾ ਜਿਹਾ ਕਹਿ ਲਓ ਸੰਭਾਵੀ ਤੌਰ ਤੇ ਮਾੜਾ ਮੋਟਾ ਤਾਂ ਸਪੇਸ ਰੱਖਦਾ ਹੈ ਇਹਦੇ ਵਿੱਚ। ਤਾਂ ਦੂਸਰੇ ਪਾਸੇ ਜੇ ਅਜਿਹਾ ਨਹੀਂ ਹੈ ਤਾਂ ਫਿਰ ਕੀ ਕੋਈ ਬਾਹਰੋਂ ਗਿਆ? ਐਸਾ ਸੰਭਵ ਨਹੀਂ ਜਾਪਦਾ ਕਿ ਬਾਹਰੋਂ ਜਾ ਕੇ ਐਡਾ ਗੋਲੀकांड ਅੰਜਾਮ ਦੇ ਕੇ ਬੰਦਾ ਬਚ ਨਿਕਲੇ। ਤਾਂ ਕੀ ਇਹ ਜਿਹੜੀ ਪਹਿਲਾਂ ਰਾਈਫਲ ਚੋਰੀ ਹੁੰਦੀ ਹੈ, ਇਹ ਚੋਰੀ ਕਰਨ ਉਪਰੰਤ ਅੰਦਰੋਂ ਹੀ ਕਿਸੇ ਨੇ ਅੰਜਾਮ ਦਿੱਤਾ? ਐਸੀ ਸੰਭਾਵਨਾ ਜਿਹੜੀ ਉਹ ਪ੍ਰਬਲ ਹੈ, ਪਰ ਹਾਲ ਦੀ ਘੜੀ ਕਹਿ ਲਓ ਕਿ ਪੁਸ਼ਟ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਆਰਮੀ ਵਾਲੇ ਲੱਗੇ ਹੋਏ ਨੇ, ਦੇਖੋ ਅੱਗੇ ਕੀ ਜਾਣਕਾਰੀ ਮਿਲਦੀ ਹੈ, ਕੀ ਜਾਣਕਾਰੀ ਇਹ ਦਿੰਦੇ ਆ। ਪਰ ਬਹਰਹਾਲ ਜੋ 4 ਜਵਾਨ ਜਿਹੜੇ ਇਸ ਗੋਲੀकांड ਦਾ ਸ਼ਿਕਾਰ ਹੋਏ ਸਨ, ਉਹਨਾਂ ਦੀਆਂ ਲਾਸ਼ਾਂ ਮੋਰਚਰੀ 'ਚ ਭੇਜ ਦਿੱਤੀਆਂ ਗਈਆਂ ਸਨ। ਜੀ ਨਹੀਂ, ਬਿਲਕੁਲ ਬਿਲਕੁਲ ਇਸਨੇ ਸਾਰਿਆਂ ਨੂੰ ਜਿਹੜਾ ਹਿਲਾ ਕੇ ਰੱਖ ਦਿੱਤਾ ਵੀ ਇੱਥੇ ਬਣਿਆ ਕੀ ਆ। ਸੋ ਬੜੇ ਸਵਾਲ ਨੇ, ਦੇਖੋ ਕਦੋਂ ਤੱਕ ਇਹਦੇ ਬਾਰੇ ਕੁਝ ਹੋਰ ਪਤਾ ਲੱਗਦਾ ਹੈ। ਅਗਲੀ ਮਿੰਟ 'ਚ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਸਰਕਾਰ ਤੋਂ ਜਿਹੜਾ ਜਵਾਬ ਤਲਬ ਕੀਤਾ ਗਿਆ। ਦੇਖੋ ਇਹ ਹੈਬੀਅਸ ਕਾਰਪਸ ਤੋਂ ਹੀ ਸ਼ੁਰੂ ਹੋਈ ਸੀਗੀ ਨਾ ਪਟੀਸ਼ਨ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਬਾਕੀ ਵਾਲੇ ਕੇਸ ਹੈ NSA, ਇੱਕ ਤਾਂ ਇਹਦੀ ਸੁਣਵਾਈ ਹੁਣ ਇਕੱਠਿਆਂ ਕਰ ਦਿੱਤੀ ਹੈ, ਯਾਨੀ 24 ਅਪ੍ਰੈਲ ਨੂੰ ਹੀ ਹੋਏਗੀ। ਤੇ ਦੂਸਰੇ ਪਾਸੇ ਜੋ ਇਹਨਾਂ ਦੀ ਜਥੇਬੰਦੀ ਦੇ ਵਕੀਲ ਹੈ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਗਈ ਆ, ਜਿਹਦੇ ਤੇ ਸ਼ਾਇਦ ਹਾਈ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਕਿ ਭਾਈ ਤੁਸੀਂ ਤੇ ਸਬੂਤ ਵਿਖਾਉਣੇ ਸਨ, ਹੁਣ ਤੁਸੀਂ ਕੇਂਦਰ ਸਰਕਾਰ ਨੂੰ ਲਿਖੀ ਬੈਠੇ ਹੋ। ਤਾਂ ਬਹਰਹਾਲ ਇਹ ਸੰਖੇਪ ਹੀ ਸੁਣਵਾਈ ਸੀ, ਕੋਈ ਇਹਦੇ ਵਿੱਚ ਬਹੁਤੀ ਲੰਮੀ ਚੌੜੀ ਬਹਿਸ ਨਹੀਂ ਹੋਈ। 24 ਅਪ੍ਰੈਲ ਨੂੰ ਯਾਨੀ ਹੁਣ ਸਾਰੀਆਂ ਸੁਣਵਾਈਆਂ ਜਿਹੜੀਆਂ ਉਹ ਇਕੱਠੀਆਂ ਕਰ ਦਿੱਤੀਆਂ ਗਈਆਂ ਨੇ। ਤਾਂ ਇਹ
ਕਹਿ ਲਓ ਕਿ ਅੱਜ ਦੀ ਬਸ ਅਪਡੇਟ ਹੈ, ਕੋਈ ਵੱਡੀ ਅਪਡੇਟ ਨਹੀਂ ਹੈਗੀ ਇਸ ਮਾਮਲੇ ਦੇ ਵਿੱਚ। ਪਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ ਇੰਟਰਵਿਊ ਜਿਹੜੀ ਰਾਘਵ ਚੱਡਾ ਜੀ ਨੇ ਦਿੱਤੀ ਬੀਤੇ ਦਿਨੀ, ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਮਰਤਪਾਲ ਸਿੰਘ ਦਾ ਬੇਹੱਦ ਕਰੀਬੀ ਸਾਥੀ ਬੀਤੇ ਦਿਨੀ ਅਸੀਂ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਜਦ ਕਿ ਪੁਲਿਸ ਨੇ ਇਹ ਦਾਅਵਾ ਕੀਤਾ ਸੀਗਾ ਕਿ ਇਹ ਗ੍ਰਿਫਤਾਰੀ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਕੱਥੂ ਨੰਗਲ ਦੇ ਵਿੱਚ ਹੋਈ ਹੈ ਸ਼ਾਇਦ। ਤਾਂ ਉਹਨਾਂ ਨੇ ਇਸ ਜਗ੍ਹਾ ਦਾ ਜ਼ਿਕਰ ਕੀਤਾ ਸੀਗਾ। ਤਾਂ ਹੁਸ਼ਿਆਰਪੁਰ ਤੇ ਕੱਥੂ ਨੰਗਲ ਦੀ ਦੂਰੀ ਬਹੁਤ ਹੈ, ਬਹੁਤ ਦੂਰੀ ਹੈ, ਜ਼ਿਲ੍ਹੇ ਦਾ ਵੀ ਫਰਕ ਹੈ। ਤਾਂ ਹੁਣ ਕੀ ਭੁਲੇਖਾ ਹੈ, ਕੌਣ ਗਲਤ ਹੈ ਕੌਣ ਸਹੀ ਆ? ਕਿਉਂਕਿ ਇਹ ਇੱਕ ਭੰਬਲ ਭੂਸਾ ਸੀਗਾ ਗ੍ਰਿਫਤਾਰੀ ਬਾਰੇ, ਤਾਂ ਹੁਣ ਇਹ ਭੰਬਲ ਭੂਸਾ ਹੋਰ ਵੀ ਮਜ਼ਬੂਤ ਹੋ ਗਿਆ ਹੈ। ਇਹ ਕੀ ਉਹਨਾਂ ਨੇ ਕਾਲੀ ਕਾਲੀ ਚ ਕੋਈ ਸ਼ਬਦ ਜਿਹੜਾ ਹੈ ਉਹ ਗਲਤ ਬੋਲ ਦਿੱਤਾ, ਜਾਂ ਪੁਲਿਸ ਗਲਤ ਬਿਆਨੀ ਕਰ ਰਹੀ ਹੈ? ਇੱਕ ਬੜਾ ਵੱਡਾ ਸਵਾਲ ਫਿਰ ਕਾਇਮ ਹੋ ਗਿਆ। ਤਾਂ ਖੈਰ ਇੱਕ ਮਤਲਬ ਕਿ ਨਿਊਜ਼ ਹੈਗੇ ਨੇ ਨਿਊਜ਼ ਵੈਬ ਵਾਲੇ, ਜਿਹੜਾ ਹੁੰਦਾ ਵੈਬ ਪੋਰਟਲ ਵਾਲੇ, ਉਹਨਾਂ ਨੇ ਵੀ ਇੱਥੋਂ ਤੱਕ ਦਾਅਵਾ ਕੀਤਾ, ਕਿਉਂਕਿ ਉਹ ਜਿਹੜਾ ਵੈਬ ਪੋਰਟਲ ਆ ਉਹ ਇੱਕ ਨਾਮੀ ਪੱਤਰਕਾਰ ਦਾ ਹੈ। ਤਾਂ ਉਹ ਪੱਤਰਕਾਰ ਸਾਹਿਬ ਨੇ ਵੀ ਦਾਅਵਾ ਕੀਤਾ ਕਿ ਦਸੂਹਾ ਤੋਂ ਗ੍ਰਿਫਤਾਰੀ ਹੋਈ ਹੈ। ਤਾਂ ਇਹ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਇੱਕ ਵੱਡੀ ਕਹਿ ਲਓ ਕਿ ਘੁੰਮਣ ਘੇਰੀ ਹੈ, ਜਿਹਦੇ ਵਿੱਚ ਲੋਕਾਂ ਦੀ ਜ਼ਹਿਨੀਅਤ ਫਸੀ ਹੋਈ ਹੈ ਕਿ ਸੱਚ ਕੀ ਹੈ, ਸੱਚ ਕੀ ਹੈ। ਕਿਉਂਕਿ ਗ੍ਰਿਫਤਾਰੀ ਜਿਹੜੀ ਆ ਆਫੀਸ਼ੀਅਲੀ ਕੱਥੂ ਨੰਗਲ ਦੀ ਦੱਸੀ ਗਈ ਆ, ਜਦ ਕਿ ਇੱਕ ਇੰਟਰਵਿਊ ਦੇ ਵਿੱਚ ਰਾਘਵ ਚੱਡਾ ਜੀ ਇਸ ਗ੍ਰਿਫਤਾਰੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਦੱਸ ਰਹੇ ਨੇ। ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ ਭੰਬਲ ਭੂਸਾ ਵੱਧਦਾ ਹੈ, ਲੋਕ ਆਪੋ ਆਪਣੀ ਗੱਲ ਕਰਦੇ ਆ, ਫਿਰ ਉਹ ਪੱਪਲਪ੍ਰੀਤ ਦੇ ਬਿਆਨ ਨੂੰ ਦੁਬਾਰਾ ਜਿਹੜਾ ਉਹ ਸੁਣਦੇ ਨੇ, ਕਹਿੰਦੇ ਨੇ। ਸੋ ਇਹ ਮਾਜ ਨਾ ਕੀ ਆ, ਅਨਪ੍ਰੋਫੈਸ਼ਨਲਿਜ਼ਮ ਆ, ਜਾਂ ਇਹਨਾਂ ਨੂੰ ਇੱਕ ਦੂਜੇ ਨੂੰ ਜਾਣਕਾਰੀ ਨਹੀਂ ਹੈ? ਕਿਉਂਕਿ ਜਿਸ ਦਿਨ ਗ੍ਰਿਫਤਾਰੀ ਵੀ ਹੋਈ ਉਦੋਂ ਵੀ ਮਿੰਟੂ ਜੀ ਵੱਖ-ਵੱਖ ਮੀਡੀਆ ਪੋਰਟਲ ਵੱਖ-ਵੱਖ ਥਾਂ ਨੂੰ ਜਿਹੜਾ ਉਹ ਦੱਸ ਰਹੇ ਸੀਗੇ। ਇਹ ਫਿਰ ਜਿਹੜੇ ਸੂਤਰ ਜਾਂ ਇਹ ਖਬਰਾਂ ਪਹੁੰਚਦੀਆਂ ਕਿੱਦਾਂ ਇੱਕ ਦੂਜੇ ਤੱਕ, ਇੱਥੇ ਤੱਕ? ਦੇਖੋ ਉਹ ਤਾਂ ਇਹ ਹੁੰਦਾ ਕਿ ਹੁਣ ਗੱਲ ਇਹ ਹੈ ਕਿ ਪੁਲਿਸ ਨੇ ਤੇ ਇੱਕ ਜਗ੍ਹਾ ਦੱਸਣੀ ਆਫੀਸ਼ੀਅਲੀ, ਤਾਂ ਉਹ ਮੰਨਿਆ ਜਾਣਾ। ਪਰ ਜੋ ਮੰਨ ਲਓ ਕੋਈ ਜਾਣਕਾਰੀ ਪਹਿਲਾਂ ਆਪੋ ਆਪਣੇ ਹਵਾਲੇ ਨਾਲ ਹਾਸਲ ਕਰਦਾ ਹੈ, ਹੋ ਸਕਦਾ ਹੁਣ ਜਿਵੇਂ ਭੰਬਲ ਪੁੱਛਿਆ ਕਿ ਗ੍ਰਿਫਤਾਰੀ ਕਿਤੇ ਦੀ ਹੁੰਦੀ ਹੈ, ਕਿਤੇ ਦਿਖਾ ਦਿੱਤੀ ਜਾਂਦੀ, ਹੋ ਸਕਦਾ ਉਹ ਵੀ ਜਾਣਕਾਰੀ ਠੀਕ ਹੋਵੇ। ਅਸੀਂ ਕਿਸੇ ਨੂੰ ਵੀ ਰੱਦ ਨਹੀਂ ਕਰ ਸਕਦੇ, ਪਰ ਜਿਹੜਾ ਆਫੀਸ਼ੀਅਲੀ ਆ ਹੁਣ ਆਫੀਸ਼ੀਅਲੀ ਗਿਣਿਆ ਜਾਏਗਾ। ਪਰ ਜੇ ਆਫੀਸ਼ੀਅਲੀ ਬਿਆਨ ਸਹੀ ਹੈ ਪੁਲਿਸ ਦਾ, ਤਾਂ ਰਾਘਵ ਚੱਡਾ ਇਹ ਕਿਉਂ ਬੋਲ ਰਹੇ ਨੇ? ਤੇ ਜੇ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਜਗ੍ਹਾ ਦੱਸਣੀ ਨਹੀਂ ਚਾਹੀਦੀ, ਕਿਉਂਕਿ ਖੁਦ ਹੀ ਮਤਲਬ ਕਿ ਬਤੌਰ ਮੈਂਬਰ ਪਾਰਲੀਮੈਂਟ ਸਰਕਾਰ ਦੇ ਪਾਵਰਫੁਲ ਬੰਦੇ ਆ, ਤਾਂ ਉਹ ਆਪਣੀ ਹੀ ਪੁਲਿਸ ਨੂੰ ਜਿਹੜਾ ਹੈ ਉਹ ਕਟਹਿਰੇ 'ਚ ਖੜਾ ਕਰ ਰਹੇ ਨੇ। ਇਹ ਤਾਂ ਹੁਣ ਇਹਨਾਂ ਦੀ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੈ ਨਾ। ਪੁਲਿਸ ਤੇ ਤਾਂ ਦੇਖੋ ਸਵਾਲ ਉੱਠਦੇ ਹੀ ਉੱਠਦੇ ਹੁੰਦੇ ਆ, ਪੁਲਿਸ ਦੀਆਂ ਕਹਾਣੀਆਂ ਤੇ ਸਵਾਲ ਹਮੇਸ਼ਾ ਉੱਠਦੇ ਹੁੰਦੇ ਆ। ਪਰ ਇੱਕ ਰਾਜ ਸਭਾ ਦਾ ਮੈਂਬਰ ਇਸ ਤਰ੍ਹਾਂ ਜੇ ਬੋਲਦਾ ਹੈ ਤਾਂ ਫਿਰ ਕਿਤੇ ਨਾ ਕਿਤੇ ਕਹਿ ਲਓ ਕਿ ਸ਼ੱਕ ਜਿਹੜਾ ਉਹ ਫਿਰ ਗੂੜਾ ਹੋ ਜਾਂਦਾ ਕਿ ਗ੍ਰਿਫਤਾਰੀ ਹੋ ਸਕਦਾ ਕਿਤੋਂ ਹੋਰ ਹੋਈ ਹੋਵੇ। ਤੇ ਇਹ ਕੋਈ ਅਲੋਕਾਰੀ ਗੱਲ ਨਹੀਂ ਹੈਗੀ। ਪੰਜਾਬ ਪੁਲਿਸ ਦੀਆਂ ਗ੍ਰਿਫਤਾਰੀਆਂ ਅਕਸਰ ਹੀ ਜਿਹੜੀਆਂ ਕਿਤੋਂ ਹੋਰ ਹੁੰਦੀਆਂ, ਕਿਤੋਂ ਹੋਰ ਦਿਖਾਈਆਂ ਜਾਂਦੀਆਂ, ਕਿਉਂਕਿ ਉਸ ਹਿਸਾਬ ਨਾਲ ਕਹਾਣੀ ਜਿਹੜੀ ਹੈ ਸੈਟਅਪ ਕੀਤੀ ਜਾਂਦੀ ਹੈ। ਲੋਕੇਸ਼ਨਾਂ ਵਗੈਰਾ ਅੱਜ ਕੱਲ ਜਿਹੜੀਆਂ ਉਹ ਐਵੀਡੈਂਸ ਦੇ ਵਿੱਚ ਲੱਗਦੀਆਂ ਨੇ। ਤਾਂ ਇਹ ਇਹਨਾਂ ਦਾ ਹੁੰਦਾ ਕਿ ਗ੍ਰਿਫਤਾਰੀ ਕਿਤੋਂ ਹੁੰਦੀ ਹੈ, ਕਿਤੇ ਦਿਖਾਉਂਦੇ, ਕਿਉਂਕਿ ਕਾਸਾ ਕੁਛ ਉੱਥੇ ਇਹਨਾਂ ਨੂੰ ਕਰਨਾ ਪੈਂਦਾ ਤਾਮਝਾਮ ਆਪਦਾ। ਠੀਕ ਹੈ ਜੀ ਜੀ। ਅਗਲੀ ਗੱਲ ਕਰੀਏ, ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਵਿਸਾਖੀ ਦੇ ਮੌਕੇ ਦੇ ਉੱਤੇ ਦਿੱਤਾ ਜੀ ਤੋਹਫਾ। ਕੀ ਹੈ ਜੀ ਇਹ ਤੋਹਫਾ? ਨਹੀਂ, ਇਹ ਤਾਂ ਮੀਡੀਆ ਦੀ ਭਾਸ਼ਾ, ਤੋਹਫਾ ਦੇ ਦਿੱਤਾ। ਤੋਹਫਾ ਕਾਹਦਾ ਹੈ? ਤੇ ਬਸ ਹੁਣ ਇਹ ਆ ਕਿ ਗੱਲ ਪੈ ਢੋਲ ਵਜਾਉਣਾ ਪੈਂਦਾ, ਜਿੱਦਾਂ ਉਹ ਕਹਿੰਦੇ ਹੁੰਦੇ ਆ ਨਾ ਕਿ ਦੇਖੋ ਸਰਕਾਰ ਜਿਹੜੀ ਕੇਂਦਰ ਦੀ ਸੀਗੀ, ਇਹ ਉਹੀ ਮੀਡੀਆ ਜਿਹਨੇ ਕੱਲ ਬੜੇ ਢੋਲ ਵਜਾਏ ਸਨ ਕਿ ਕੇਂਦਰ ਸਰਕਾਰ ਨੇ ਰਿਆਇਤ ਦੇ ਦਿੱਤੀ ਹੈ, ਰਾਹਤ ਦੇ ਦਿੱਤੀ ਹੈ। ਅਸੀਂ ਕੱਲ ਵੀ ਗੱਲ ਕੀਤੀ ਸੀਗੀ ਕਿ ਦੇਖੋ ਇਹ ਇੱਕ ਕਲੇਸ਼ ਦਾ ਸਬੱਬ ਬਣ ਜਾਣਾ ਹੈ, ਇਹ ਇੱਕ ਬਹੁਤ ਵੱਡਾ ਪੰਗਾ ਬਣ ਜਾਣਾ। ਕਿਸਾਨਾਂ ਨੇ ਵੀ ਮੁਖਾਲਫਤ ਕਰਨੀ ਹੈ, ਖਰੀਦ ਏਜੰਸੀਆਂ ਦੇ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਆਉਣੀ ਆ। ਤਾਂ ਅੱਜ ਇਹ ਬੁੱਝ ਗਿਆ, ਅੱਜ ਮੀਡੀਆ ਹੁਣ ਦੂਸਰੇ ਪਾਸੇ ਹੋ ਗਿਆ, ਕਹਿੰਦਾ ਜੀ ਸਰਕਾਰ ਨੇ ਤੋਹਫਾ ਦਿੱਤਾ। ਸਰਕਾਰ ਨੇ ਕਾਹਦਾ ਤੋਹਫਾ ਦਿੱਤਾ? ਸਰਕਾਰ ਫਾਂਸੀ ਨੂੰ ਫਟਕਣ ਕਾਹਦੀ ਹੈ? ਸਰਕਾਰ ਫਸ ਗਈ ਪੰਜਾਬ ਵਾਲੀ ਕਸੂਤੀ ਕਿ ਜੇ ਕੱਟ ਲੱਗਦਾ ਤਾਂ ਕਿਸਾਨ ਜਿਹੜੇ ਪਿੱਟਣਗੇ, ਤੇ ਜੇ ਕਿਸਾਨ ਪਿੱਟਣਗੇ ਤੇ ਫਿਰ ਜਲੰਧਰ ਚੋਣ ਉੱਤੇ ਆ, ਬਿਲਕੁਲ ਐ ਕੰਢੇ ਤੇ ਆ, ਤੇ ਬਹੁਤ ਸਾਡਾ ਨੁਕਸਾਨ ਹੋ ਸਕਦਾ। ਸੋ ਇਹਨਾਂ ਨੇ ਕਿਹਾ ਕਿ ਜਿੰਨਾ ਕੱਟ ਲੱਗੇਗਾ MSP ਤੇ ਕੁਆਲਿਟੀ ਕਰਕੇ, ਜਿੰਨਾ ਵੀ ਕੱਟ ਲੱਗੇਗਾ, ਵੈਲਿਊ ਕੱਟ ਜਿਹਨੂੰ ਆਪਾਂ ਕਹਿ ਦਿੰਦੇ ਆ, ਤਾਂ ਉਹਦੀ ਭਰਪਾਈ ਪੰਜਾਬ ਸਰਕਾਰ ਕਰ ਦੇਵੇਗੀ। ਪਰ ਅਜਿਹਾ ਹੀ ਜਿਹੜਾ ਫੈਸਲਾ ਹੈ ਉਹ ਹਰਿਆਣਾ ਗਵਰਨਮੈਂਟ ਨੇ ਵੀ ਲੈ ਰੱਖਿਆ, ਕਿਉਂਕਿ ਉਹਨਾਂ ਤੇ ਵੀ ਇਹ ਸ਼ਰਤਾਂ ਲਾਗੂ ਨੇ। ਇਹ ਨਹੀਂ ਹੈ ਕਿ ਉੱਥੇ ਭਾਜਪਾ ਸਰਕਾਰ ਹੈ ਤੇ ਸਾਰਾ ਕੁਝ ਜਿਹੜਾ
ਉਹ ਉਹਨਾਂ ਦੇ ਹਿਸਾਬ ਕਿਤਾਬ ਨਾਲ ਚੱਲ ਰਿਹਾ, ਤਾਂ ਉੱਥੇ ਵੀ ਇਹਨਾਂ ਨੇ ਅਜਿਹਾ ਕਰ ਦਿੱਤਾ। ਸੋ ਇਹ ਇੱਕ ਵੱਡਾ ਐਲਾਨ ਕੀਤਾ ਮਾਨ ਸਰਕਾਰ ਨੇ। ਚਲੋ ਇਹ ਵਧੀਆ ਗੱਲ ਹੈ, ਕਿਉਂਕਿ ਇਹਦੇ ਨਾਲ ਰੌਲਾ ਰੱਪਾ ਜਿਹੜਾ ਉਹ ਘੱਟ ਪਵੇਗਾ। ਕਿਉਂਕਿ ਮੈਂ ਜਿਵੇਂ ਅੱਗੇ ਕਿਹਾ ਸੀਗਾ, ਸ਼ਾਇਦ ਉਹ ਗੱਲ ਯਾਦ ਹੋਏਗੀ ਕਿ ਸਲੈਬ ਕੋਈ ਕਹੇਗਾ ਮੇਰੀ ਇਸ ਸਲੈਬ ਦੇ ਵਿੱਚ ਨਹੀਂ ਜਾਂਦੀ ਢੇਰੀ, ਕੋਈ ਕਹੇਗਾ ਮੇਰੀ ਜਾਂਦੀ ਸੀਗੀ, ਬਈ ਇਸ ਸਲੈਬ ਦੇ ਵਿੱਚ ਤੁਸੀਂ ਇਸ ਸਲੈਬ ਦੇ ਵਿੱਚ ਘੱਲ ਦਿੱਤੀ ਹੈ। ਤਾਂ ਇਹ ਬੜਾ ਵੱਡਾ ਰੇਡ ਘਰ ਆਣਾ ਸੀਗਾ। ਤਾਂ ਹੁਣ ਇਹ ਆ ਕਿ ਕੱਟ ਜਿੰਨਾ ਵੀ ਲੱਗੇਗਾ, ਕਿਉਂਕਿ ਉਹਦੀ ਭਰਪਾਈ ਸਰਕਾਰ ਨੇ ਕਰਨੀ। ਅਗਲਾ ਕਹੂਗਾ ਕਿਉਂਕਿ ਮੈਂ ਹੁਣ ਇਹਦੇ ਵਿੱਚ ਕੋਈ ਨੁਕਸਾਨ ਝੱਲਣ ਵਾਲਾ ਨਹੀਂ ਹੈਗਾ, ਤਾਂ ਠੀਕ ਹੈ ਕਿ ਜਿੰਨਾ ਕੱਟ ਲੱਗਣਾ ਲਾਓ ਤੇ ਮੈਂ ਆਪਦੇ ਘਰ ਜਾਵਾਂ। ਇਸ ਕਰਕੇ ਸਰਕਾਰ ਜਿਹੜੀ ਹੈ ਉਹ ਫਸ ਗਈ ਸੀਗੀ, ਉਹਨੂੰ ਇਹ ਕਰਨਾ ਪੈਣਾ ਸੀਗਾ। ਪਰ ਹੈਰਾਨਗੀ ਵਾਲੀ ਗੱਲ ਆ, ਵੈਸੇ ਤੇ ਪੰਜਾਬ ਸਰਕਾਰ ਨੇ ਚਲੋ ਆਪਣਾ ਜ਼ੋਰ ਲਾਇਆ, ਮੈਂ ਹਰੇਕ ਗੱਲ ਤੇ ਨਿਖੇਧੀ ਨਹੀਂ ਕਰਦਾ ਹੁੰਦਾ, ਪਰੰਤੂ ਥੋੜਾ ਜਿਹਾ ਮੇਰੇ ਖਿਆਲ ਨਾਲ ਅੱਖ ਨੂੰ ਘੂਰ ਦੇ ਕੇ ਇਹਨਾਂ ਨੂੰ ਦਿਖਾਉਣਾ ਚਾਹੀਦਾ ਸੀਗਾ ਕਿ ਬਈ ਅਨਾਜ ਦੀ ਤੇ ਪੂਰੇ ਮੁਲਕ ਦੇ ਵਿੱਚ ਛੱਡੋ, ਪੂਰੀ ਦੁਨੀਆ ਦੇ ਵਿੱਚ ਕਿੱਲਤ ਆਈ ਪਈ ਆ। ਜਦੋਂ ਤੁਸੀਂ ਚੁੱਕਣਾ ਹੀ ਆ 5 ਰੁਪਏ ਕੱਟ, 10 ਰੁਪਏ ਕੱਟ, ਉਹਦੇ ਨਾਲ ਕੀ ਹੈ ਕਿ ਕਣਕ ਜਿਹੜੀ ਆ ਉਹ ਦੁਬਾਰਾ ਉੱਗ ਕੇ ਵਧੀਆ ਹੋ ਜਾਏਗੀ, ਕੁਆਲਿਟੀ ਤੇ ਉਹੀ ਰਹਿਣੀ ਆ। ਤੇ ਕਿਉਂ ਰਗੜਦੇ ਜੇ, ਆਟਾ ਵਿੱਚੋਂ ਨਿਕਲ ਆਉਣਾ। ਸੋ ਖੈਰ ਚਲੋ ਜੋ ਵੀ ਆ, ਪੰਜਾਬ ਸਰਕਾਰ ਨੇ ਫੈਸਲਾ ਕੀਤਾ ਤੇ ਦਰੁਸਤ ਫੈਸਲਾ, ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀਗਾ। ਇਹਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਣਾ ਸੀਗਾ, ਬਲਕਿ ਜਿਹੜੇ ਤੁਹਾਨੂੰ ਪਤਾ ਹੀ ਆ ਕਿਸਾਨ ਆਗੂ ਕੁਛ ਰਹਿੰਦੇ ਇਸੇ ਤਾਕ ਦੇ ਵਿੱਚ ਕਿ ਮੌਕਾ ਮਿਲੇ ਤੇ ਅਸੀਂ ਆਪਣਾ ਜਲਵਾ ਦਿਖਾਈਏ, ਉਹਨਾਂ ਨੇ ਵੀ ਮੈਦਾਨ ਚ ਆ ਜਾਣਾ ਸੀ, ਕਿਸਾਨਾਂ ਨੇ ਵੀ, ਸਾਰਿਆਂ ਨੇ ਰਲ ਕੇ, ਤੇ ਸਰਕਾਰ ਨੇ ਵੀ ਗਲਤ ਹੋ ਜਾਣਾ ਸੀ ਤੇ ਖਰੀਦ ਵੀ ਪ੍ਰਭਾਵਿਤ ਹੋਣੀ ਸੀ। ਜਦੋਂ ਖਰੀਦ ਪ੍ਰਭਾਵਿਤ ਹੁੰਦੀ ਹੈ ਤਾਂ ਮਤਲਬ ਹੈ ਕਿ ਗਾਂ ਜਿਵੇਂ ਹੁਣ ਨਰਮਾ ਬੀਜਣਾ ਕਿਸੇ ਨੇ ਜਾਂ ਕੁਝ ਹੋਰ ਮਿਰਚਾਂ ਲਾਉਣੀਆਂ ਜਾਂ ਕੁਝ ਵੀ ਕਰਨਾ ਹੈ, ਕੱਲ ਨੂੰ ਖਰਬੂਜਾ ਲਾਉਣਾ ਕਿਸੇ, ਉਹ ਸਾਰੀਆਂ ਚੀਜ਼ਾਂ ਲੇਟ ਹੋਈ ਜਾਂਦੀਆਂ ਨੇ। ਤਾਂ ਇਹ ਵੀ ਅਸਰ ਪੈਂਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਹੁਣ ਅੱਗੇ ਕੀ ਬਣਦਾ, ਪਰ ਇੱਕ ਵਾਰੀ ਇਹਨਾਂ ਨੇ ਇਸ ਖਤਰੇ ਨੂੰ ਟਾਲਿਆ, ਜਿਹੜਾ ਖਤਰਾ ਬਣ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਈ ਸਿੱਧਾ ਪੰਜਾਬ ਸਰਕਾਰ ਦੇ ਨਾਲ ਕਿਸਾਨਾਂ ਦਾ ਫਿਰ ਟਕਰਾਅ ਹੋਵੇਗਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਗੋਲੀकांड ਮਾਮਲੇ ਦੇ ਵਿੱਚ ਸੁਖਬੀਰ ਬਾਦਲ ਅਦਾਲਤ ਵਿੱਚ ਪੇਸ਼। ਹਾਂਜੀ ਦੇਖੋ, ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਨੇ, ਪੇਸ਼ ਹੋਣਾ ਹੀ ਪੈਣਾ ਸੀਗਾ। ਇਸ ਤੋਂ ਪਹਿਲਾਂ ਅਮਰ ਸਿੰਘ ਚਾਹਲ ਨੂੰ ਵੀ ਜ਼ਮਾਨਤ ਲੈਣੀ ਪਈ, ਕਿਉਂਕਿ ਦੇਖੋ ਜਿਹਦਾ ਨਾਮ ਆ ਗਿਆ ਚਾਰਜਸ਼ੀਟ ਦੇ ਵਿੱਚ ਉਹਨੂੰ ਪੇਸ਼ ਵੀ ਹੋਣਾ ਪਵੇਗਾ, ਜ਼ਮਾਨਤ ਵੀ ਲੈਣੀ ਪਏਗੀ, ਸਾਰਾ ਕੁਝ ਕਰਨਾ ਪੈਣਾ। ਇਹ ਤਾਂ ਪ੍ਰੋਸੈਸ ਦਾ ਹਿੱਸਾ ਹੈ। ਪਰ ਸੁਖਬੀਰ ਸਿੰਘ ਬਾਦਲ ਅੱਜ ਜਦੋਂ ਪੇਸ਼ ਹੋਇਆ ਤੇ 4-4.5 ਮਿੰਟਾਂ 'ਚ ਹੀ ਫ੍ਰੀ ਹੋ ਗਏ। ਤੁਸੀਂ ਵੇਖ ਲਓ ਕਿ ਹਾਲੇ ਵੀ ਬੱਲੇ ਬੱਲੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਨਹੀਂ ਤਾਂ ਕੋਈ ਤਰੀਕ ਤੇ ਚਲਾ ਜਾਵੇ ਤੇ 4-5 ਘੰਟੇ ਬੰਨੇ ਹੁੰਦੇ ਆ, ਉਹ ਉਦਾਂ ਹੀ ਉੱਥੇ ਇੱਕ ਤੇ ਆਵਾਜ਼ ਮਾਰਨ ਵਾਲੇ ਦੀ ਨਹੀਂ ਸਮਝ ਆਉਂਦੀ, ਫਲਾਣਾ ਸਿੰਘ ਪਤਾ ਹੀ ਨਹੀਂ ਲੱਗਦਾ। ਤਾਂ ਗੱਲ ਇਹ ਆ ਕਿ ਇਹ ਗਏ ਨੇ ਉੱਥੇ 4 ਮਿੰਟ ਦੇ ਵਿੱਚ ਹਾਜ਼ਰੀ ਲਵਾਈ ਆ ਤੇ ਆ ਗਏ ਨਾਲੇ ਮੇਲੇ ਗਿੱਲੇ ਕਰ ਲਏ ਆ। ਸੋ ਇਸ ਮੌਕੇ ਤੇ ਇਹਨਾਂ ਨੇ ਇਹਨਾਂ ਜ਼ਰੂਰ ਕਿਹਾ, ਜਿਹੜੇ ਇਹਨਾਂ ਦੇ ਉੱਥੇ ਆਪਣੇ ਵਰਕਰ ਸਹਿਬਾਨ ਮੌਜੂਦ ਸੀਗੇ, ਉਹਨਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਖਰਾਬ ਕਣਕ ਦੀ ਖਰੀਦ ਤੇ 31 ਰੁਪਏ ਦੀ ਕਟੌਤੀ ਕੀਤੀ ਗਈ ਆ, ਨਜਾਇਜ਼ ਆ, ਬੜਾ ਗਲਤ ਆ ਉਹ। ਤਾਂ ਵੈਲਿਊ ਕੱਟ ਦੇ ਨਾਮ ਤੇ ਇਹ ਜਿਹੜਾ ਆਦੇਸ਼ ਇਹਨਾਂ ਨੇ ਪਾਸ ਕੀਤਾ ਹੈ ਉਹਨੂੰ ਵਾਪਸ ਲੈਣਾ ਚਾਹੀਦਾ। ਮਤਲਬ ਕਿ ਇਹਨਾਂ ਨੇ ਵੀ ਡਿਮਾਂਡ ਰੱਖੀ ਸੀ, ਚਲੋ ਉਹ ਤੇ ਪੂਰੀ ਹੋ ਗਈ, ਹੁਣ ਤਕਰੀਬਨ ਰੌਲਾ ਨਿਬੜ ਗਿਆ ਲੱਗਦਾ ਇੱਕ ਵਾਰੀ ਤਾਂ। ਪਰ ਇਹ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਤੇ 4 ਮਿੰਟਾਂ 'ਚ ਨਿਬੇੜ ਲਿਆ ਮਾਮਲਾ। ਵੈਸੇ 4 ਮਿੰਟਾਂ ਦੇ ਵਿੱਚ ਪੇਸ਼ੀ ਜਿਹੜੀ ਹੈ ਉਹ ਹੈਰਾਨਗੀ ਕਰਦੀ ਹੈ ਕਿ ਇੰਨੀ ਫਾਸਟਲੀ ਕੰਮ ਕਰਦਾ ਸਾਡਾ ਸਿਸਟਮ ਇਹਨਾਂ ਦੇ ਮਾਮਲਿਆਂ 'ਚ। ਪਰੰਤੂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਦੋਹਰੇ ਸੰਵਿਧਾਨ ਦੇ ਮਾਮਲੇ 'ਚ ਵੀ ਸੁਪਰੀਮ ਕੋਰਟ 'ਚ ਸੁਣਵਾਈ ਹੋਣ ਉਪਰੰਤ ਉਹ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਜੀ। ਮਤਲਬ ਇੱਕ ਪਾਸੇ ਇਸ ਅਹਿਮ ਮਾਮਲੇ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਤਾਂ ਦੂਸਰੇ ਪਾਸੇ ਪਾਰਟੀ ਦੇ ਪੱਖ ਤੋਂ ਜੇ ਤੁਸੀਂ ਦੇਖੋਗੇ ਤਾਂ ਉਹ ਵੀ ਬੜਾ ਨਾਜ਼ੁਕ ਮਾਮਲਾ ਹੈ। ਉਹਦੇ 'ਚ ਵੇਖੋ ਹੁਣ ਸੁਪਰੀਮ ਕੋਰਟ ਕੀ ਆਰਡਰ ਦਿੰਦੀ ਹੈ। ਜੇ ਸੁਪਰੀਮ ਕੋਰਟ ਆਰਡਰ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਦਿੰਦੀ, ਯਾਨੀ ਪਾਰਟੀ ਦੇ ਹੱਕ ਦੇ ਵਿੱਚ ਆਰਡਰ ਨਹੀਂ ਕਰਦੀ, ਤਾਂ ਬਹੁਤ ਵੱਡੀ ਸਮੱਸਿਆ ਉਹ ਵੀ ਅਕਾਲੀ ਦਲ ਵਾਸਤੇ ਖੜੀ ਹੋ ਜਾਣੀ ਆ, ਕਿਉਂਕਿ ਉਹਦੇ 'ਚ ਦੋਹਰਾ ਸੰਵਿਧਾਨ ਹੈ। ਯਾਨੀ ਜੋ ਗੁਰਦੁਆਰਾ ਜਿਹੜਾ ਜੁਡੀਸ਼ੀਅਲ ਚੋਣ ਕਮਿਸ਼ਨ ਆ ਉਹਦਾ ਤੇ ਦੂਸਰੇ ਪਾਸੇ ਜਿਹੜਾ ਚੋਣ ਕਮਿਸ਼ਨ ਆ ਭਾਰਤ ਦਾ, ਇਹਨਾਂ ਦੋਨਾਂ ਨੂੰ ਜੋ ਅੰਡਰਟੇਕਿੰਗ ਦਿੱਤੀਆਂ ਗਈਆਂ ਨੇ ਉਸ ਟਾਈਮ ਹਲਫਨਾਮਾ ਕਹਿ ਲਓ ਕਿ ਉਹਨਾਂ ਦੇ ਵਿੱਚ ਅਲੱਗ-ਅਲੱਗ ਦੱਸਿਆ ਗਿਆ ਕਿ ਇੱਕ 'ਚ ਅਸੀਂ
ਧਾਰਮਿਕ ਪਾਰਟੀ ਤੇ ਦੂਸਰੇ 'ਚ ਧਰਮ ਨਿਰਪੱਖ ਪਾਰਟੀ। ਤਾਂ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਲੰਮੀ ਬਹਿਸ ਚੱਲੀ ਸੁਪਰੀਮ ਕੋਰਟ ਦੇ ਵਿੱਚ, ਜਿਸ ਉਪਰੰਤ ਸੁਪਰੀਮ ਕੋਰਟ ਨੇ ਆਪਣਾ ਇਹ ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ ਇੱਕ ਵਾਰੀ। ਜੀ, ਸੋ 2.5 ਘੰਟੇ ਕਹਿੰਦੇ ਵੀ ਸੁਣਵਾਈ ਚੱਲੀ ਸੀ ਸੁਪਰੀਮ ਕੋਰਟ ਦੇ ਵਿੱਚ। ਸੋ ਕਾਫੀ ਲੰਮਾ ਚੌੜਾ ਜਿਹੜਾ ਕੰਮ ਆ ਰਾਖਵਾਂ ਰੱਖਿਆ ਆ। ਦੇਖੋ ਕੀ ਝਟਕਾ ਮਿਲਦਾ ਇਹਨਾਂ ਨੂੰ, ਕੀ ਇਸ ਦੇ ਵਿੱਚ ਇਹਨਾਂ ਨੂੰ ਹੁੰਦਾ ਆ। ਅਗਲੀ ਗੱਲ ਕਰੀਏ, ਸਪੀਕਰ ਸਾਹਿਬ ਖਾਸੇ ਨਾਰਾਜ਼ ਹੋ ਗਏ, ਕਹਿੰਦੇ ਗਿਆਨੀ ਜੈਲ ਸਿੰਘ ਹੁਣਾਂ ਦਾ ਸਮਾਨ ਗਾਇਬ ਹੋਣ ਤੇ। ਹਾਂਜੀ ਹਾਂਜੀ, ਨਹੀਂ ਉਹ ਅਕਸਰ ਨਾਰਾਜ਼ ਵੀ ਹੋ ਜਾਂਦੇ ਨੇ ਸਦਨ 'ਚ ਵੀ। ਉਹ ਤਾਂ ਬੈਠੋ ਬੈਠੋ ਬੈਠੋ, ਉਹਨਾਂ ਦੇ ਉਹ ਬੜੇ ਲਫ਼ਾਜ਼ ਜਿਹੜੇ ਪਸੰਦ ਕੀਤੇ ਜਾਂਦੇ ਲੋਕਾਂ ਵੱਲੋਂ, ਜਦੋਂ ਕਹਿੰਦੇ ਨੇ ਬੈਠੋ ਬੈਠੋ ਤੁਸੀਂ ਬੈਠੋ, ਤਾਂ ਉਹ ਸ਼ਬਦ ਬਹੁਤ ਬੋਲੇ ਜਾਂਦੇ ਨੇ ਸੋਸ਼ਲ ਮੀਡੀਆ ਤੇ ਪਿਆਰ ਦੇ ਨਾਲ। ਪਰ ਇੱਥੇ ਕਈ ਵਾਰ ਗੁੱਸੇ 'ਚ ਵੀ ਨਜ਼ਰ ਆਉਂਦੇ ਨੇ। ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ, ਇੱਕ ਬੰਦੇ ਨੂੰ ਬੜਾ ਬੁਰੀ ਤਰ੍ਹਾਂ ਝਿੜਕ ਰਹੇ ਸਨ। ਇੱਕ ਵੀਡੀਓ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਵਾਇਰਲ ਹੋ ਚੁੱਕੀ ਆ। ਗੁੱਸਾ ਨਹੀਂ ਕਰਨਾ ਚਾਹੀਦਾ, ਜਿਵੇਂ ਕਹਿੰਦਾ ਗੁੱਸਾ ਨਹੀਂ ਕਰੀਦਾ ਬਾਈ, ਗੁੱਸਾ ਨਹੀਂ ਕਰੀਦਾ। ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਨੁਮਾਇੰਦੇ ਨੇ, ਚੁਣੇ ਹੋਏ ਨੁਮਾਇੰਦੇ ਆ। ਲੋਕ ਜਿਹੜੇ ਆ ਉਹ ਫਿਰ ਕਈ ਵਾਰ ਸ਼ਿਕਾਇਤਾਂ ਕਰਦੇ ਹੀ ਹੁੰਦੇ ਆ, ਥੋੜਾ ਜਿਹਾ ਬਚ ਕੇ ਚੱਲਣਾ ਚਾਹੀਦਾ। ਖੈਰ, ਜਿਹੜਾ ਇਹ ਮਾਮਲਾ ਹੈ, ਇਹ ਮਾਮਲਾ ਸ਼ੁਰੂ ਹੁੰਦਾ ਗਿਆਨੀ ਜੈਲ ਸਿੰਘ ਦੀ ਕੈਦ ਤੋਂ। ਗਿਆਨੀ ਜੈਲ ਸਿੰਘ ਦੀ ਕੈਦ ਸੀਗੀ, ਜੇ ਮੈਂ ਨਹੀਂ ਭੁੱਲਦਾ ਤਾਂ ਪਰਜਾ ਮੰਡਲ ਲਹਿਰ ਦੇ ਵਿੱਚ ਫਰੀਦਕੋਟ ਜੇਲ੍ਹ ਦੀ 4-5 ਸਾਲ ਦੀ। ਤਾਂ ਉਸ ਦਰਮਿਆਨ ਜਿਹੜਾ ਉਹਨਾਂ ਨੇ ਵਕਫਾ ਉੱਥੇ ਕੱਟਿਆ, ਕਿਉਂਕਿ ਇਹਨਾਂ ਦਾ ਪਿੰਡ ਫਰੀਦਕੋਟ ਤੋਂ ਕੋਈ ਬਹੁਤੀ ਦੂਰ ਨਹੀਂ ਹੈ। ਜੇ ਕ੍ਰਿਕਟ ਖੇਡਦੇ ਚੰਗੇ ਕਿਸੇ ਬੱਲੇਬਾਜ਼ ਦਾ ਸ਼ਾਟ ਵੱਜ ਜਾਵੇ ਤੇ ਰੇੜ ਪੈ ਜਾਵੇ ਗੇਂਦ, ਮੈਨੂੰ ਲੱਗਦਾ ਇਹਨਾਂ ਦੇ ਪਿੰਡ ਪਹੁੰਚ ਜਾਊਗੀ। ਫਰੀਦਕੋਟ ਵਾਲੇ ਬਾਹਰਲੇ ਗਰਾਊਂਡ 'ਚ ਨੇੜੇ ਹੀ ਆ ਬਿਲਕੁਲ। ਤਾਂ ਭਾਈ ਇਹ ਜਿਹੜਾ ਪਿੰਡ ਸੀ ਇਹਨਾਂ ਦਾ, ਉਹ ਲਾਗੇ ਸੀਗਾ, ਫਰੀਦਕੋਟ ਇਹ ਰਹੇ ਸਨ। ਉਸ ਦਰਮਿਆਨ ਗਿਆਨੀ ਜੈਲ ਸਿੰਘ ਦਾ ਕਾਫੀ ਸਮਾਨ ਜਿਹੜਾ ਸੀਗਾ ਉਹ ਇਹਨਾਂ ਨੇ ਸੰਭਾਲਿਆ ਹੋਇਆ ਸੀਗਾ ਜੀ, ਸੰਭਾਲਿਆ ਹੋਇਆ ਸੀਗਾ। ਤਾਂ ਹੁਣ ਜਿਹੜੀ ਉਹ ਜੇਲ੍ਹ ਸੀਗੀ, ਉਹ ਜੇਲ੍ਹ ਪੁਰਾਣੀ ਹੋ ਗਈ, ਖਸਤਾ ਹੋ ਗਈ। ਉਹ ਖਸਤਾ ਜੇਲ੍ਹ ਸੀਗੀ ਜਿਹੜੀ, ਉਹ ਫਿਰ ਬਾਅਦ ਦੇ ਵਿੱਚ ਬਦਲ ਦਿੱਤੀ ਗਈ ਸੀ। ਮਤਲਬ ਕਿ ਇੱਕ ਨਵੀਂ ਥਾਂ ਤੇ ਉਹ ਜੇਲ੍ਹ ਬਣ ਗਈ ਸੀਗੀ। ਉਹ ਜੇਲ੍ਹ ਜਿਹੜੀ ਪੁਰਾਣੀ ਸੀ ਉੱਥੇ ਦੀ ਉੱਥੇ ਰਹਿ ਗਈ। ਤਾਂ ਉਹ ਜਿਹੜੀ ਪੁਰਾਣੀ ਜੇਲ੍ਹ ਸੀਗੀ ਫਰੀਦਕੋਟ ਦੀ, ਸਾਦਕ ਰੋਡ ਤੇ ਸੀਗੀ ਉਹ। ਤਾਂ ਉਹਦੇ ਵਿੱਚ ਮਤਲਬ ਕਿ ਹੋਇਆ ਇਹੋ ਸੀਗਾ ਕਿ ਜੋ ਬਾਬਾ ਫਰੀਦ ਯੂਨੀਵਰਸਿਟੀ ਆ, ਉਹਨਾਂ ਦੇ ਕੋਲ ਚਲੇ ਗਏ ਸੀਗੇ। ਉਹ ਸਮਾਨ ਜਿਹੜਾ ਉਹ ਕਿਸੇ ਨੇ ਸੰਭਾਲਿਆ ਨਹੀਂ ਚੱਜ ਦੇ ਨਾਲ। ਉਹ ਜਿੰਨਾ ਕੁ ਸੀਗਾ ਉੱਥੋਂ ਕੋਈ ਚੋਰ ਸਨਮਾਰੀ ਕਰਕੇ ਤੇ ਲੈ ਗਿਆ। ਹੁਣ ਸਪੀਕਰ ਸਾਹਿਬ ਕਾਫੀ ਗੁੱਸੇ ਦੇ ਵਿੱਚ ਹੈ, ਕਿਉਂਕਿ ਇਹ ਪੋਤਰੇ ਲੱਗਦੇ ਆ ਨਾ ਉਹਨਾਂ ਦੇ। ਜੀ ਜੀ, ਇਹ ਪੋਤਰੇ ਲੱਗਦੇ ਆ। ਇਹ ਕਹਿੰਦੇ ਆ ਕਿ ਮੈਂ ਲਿਖਾਂਗਾ ਕਿ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਲਦੀ ਤੋਂ ਜਲਦੀ। ਪਰ ਗੱਲ ਤੇ ਇਹ ਹੈ ਕਿ ਹੁਣ ਦੇਖੋ, ਚੋਰ ਅੱਜ ਕੱਲ ਚੋਰ ਵੀ ਦੋ ਤਰ੍ਹਾਂ ਦੇ ਆ ਨਾ। ਇੱਕ ਤੇ ਉਹ ਚੋਰ ਨੇ ਜਿਹੜੇ ਪੈਂਟ ਕੋਟ ਟਾਈ ਸ਼ਾਈ ਸੂਟ ਤੇ ਸਿਰ ਤੇ ਉਹ ਟੋਪੀ ਜੀ ਲਾ ਲੈਂਦੇ ਨੇ, ਤੇ ਕਈ ਵਾਰ ਹੱਥ 'ਚ ਸਿੰਗਾਰ ਵੀ ਹੁੰਦਾ ਉਹਨਾਂ ਦੇ। ਇੱਕ ਤੇ ਉਹ ਨੇ, ਇੱਕ ਥੱਲੇ ਨੇ ਜਿਹੜਾ ਟੀਕਾ ਟਪੱਲਾ ਲਾਉਂਦੇ ਆ। ਤੇ ਕਈ ਵਾਰ ਉਹ ਜਿਹੜੇ ਬਾਬੂ ਚੋਰ ਨੇ, ਉਹ ਇਹੋ ਜਿਹੇ ਚੋਰਾਂ ਨੂੰ ਘੁਲਾ ਕੇ ਵੱਡੀਆਂ ਵੱਡੀਆਂ ਚੀਜ਼ਾਂ ਚੋਰੀ ਕਰ ਲੈਂਦੇ ਨੇ। ਮਤਲਬ ਕਿ ਛੋਟੀ ਜੀ ਕੀਮਤ ਉਤਾਰ ਕੇ, ਛੋਟੀ ਜੀ ਕੀਮਤ ਜਿਹੜੀ ਆ ਉਹ ਉਤਾਰਨੀ ਪੈਂਦੀ ਆ। ਫਿਰ ਅਮਰੀਕਾ ਵਰਗੇ ਮੁਲਕ ਦੇ ਵਿੱਚ ਐਗਜ਼ੀਬਿਸ਼ਨ 'ਚ ਲਿਜਾ ਕੇ ਵੇਚ ਵੀ ਦਿੰਦੇ ਨੇ। ਇਹ ਜੇ ਕਿਸੇ ਨੂੰ ਲੱਗੇ ਕਿ ਮੈਂ ਬੇਤੱਥੀ ਗੱਲ ਕਰ ਰਿਹਾ, ਤੇ ਆ ਥੋੜੇ ਦਿਨ ਪਹਿਲਾਂ ਹੀ ਤੁਹਾਡੇ US ਦੇ ਵਿੱਚ ਸਾਡਾ ਉਹ ਫਰਨੀਚਰ ਵਿਕਿਆ ਜਿਹਨੂੰ ਵਿਰਾਸਤੀ ਫਰਨੀਚਰ ਕਹਿੰਦੇ, ਨਿਲਾਮ ਹੋਇਆ ਵਾ, ਜਿਹੜਾ ਲੀ ਕਾਰਬੂਜੀਏ ਨੇ ਖੁਦ ਬਣਾਇਆ ਸੀਗਾ। ਠੀਕ ਹੈ, ਯੂਨੀਵਰਸਿਟੀ ਦਾ ਹੋਵੇ ਚਾਹੇ MLA ਹੋਸਟਲ ਦਾ ਹੋਵੇ। ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨਾ ਉਹ ਵੇਖਣ ਨੂੰ ਤੇ ਲੱਗਦਾ ਛੋਟੀਆਂ, ਪਰ ਇਹਨਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ। ਕਿਉਂਕਿ ਦੇਖੋ, ਗਿਆਨੀ ਜੈਲ ਸਿੰਘ ਨੂੰ ਚਾਹੇ ਤੁਸੀਂ ਪਰਜਾ ਮੰਡਲ ਲਹਿਰ ਦੇ ਵਿੱਚ ਜਾਂ ਆਜ਼ਾਦੀ ਦੀ ਲੜਾਈ 'ਚ ਦੇਖੋਗੇ ਤਾਂ ਇੱਕ ਵੱਖਰੇ ਰੋਲ 'ਚ ਨਜ਼ਰ ਆਏਗਾ। ਜੇ 70 ਤੇ 80 ਦੇ ਦਹਾਕੇ 'ਚ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਉਭਾਰ ਹੁੰਦਾ, ਤਾਂ ਉਸ ਵੇਲੇ ਸੰਜੇ ਗਾਂਧੀ ਨਾਲ ਰਲ ਕੇ ਜੋ ਕੀਤਾ ਜਾ ਰਿਹਾ ਸੀ, ਜੋ ਕਰਾਇਆ ਜਾ ਰਿਹਾ ਸੀਗਾ, ਉਹ ਇੱਕ ਅਲੱਗ ਚੈਪਟਰ ਹੈ। ਤੇ ਇਸ ਤੋਂ ਬਾਅਦ ਫਿਰ 84 ਅਤੇ ਬਾਅਦ ਵਾਲਾ ਇੱਕ ਅਲੱਗ ਹੈ, ਤੇ ਉਹਦੇ 'ਚ ਅਲੱਗ-ਅਲੱਗ ਭੂਮਿਕਾ 'ਚ ਤੁਹਾਨੂੰ ਗਿਆਨੀ ਜੈਲ ਸਿੰਘ ਨਜ਼ਰ ਆਵੇਗਾ। ਪਰ ਭੱਜਣਾ ਤਾਂ ਉਹ ਪ੍ਰੈਜ਼ੀਡੈਂਟ ਹੀ ਹੈ ਨਾ ਇੰਡੀਆ ਦਾ ਕਿਸੇ ਟਾਈਮ ਦਾ। ਸੋ ਇਸ ਕਰਕੇ ਇਹ ਚੀਜ਼ਾਂ ਦੀ ਜਿਹੜੀ ਹੁੰਦੀ ਹੈ ਨਾ, ਕਈ ਵਾਰ ਆਮ ਚੋਰ ਨੂੰ ਵੀ ਨਹੀਂ ਪਤਾ ਹੁੰਦਾ ਕੀ ਕੀਮਤ ਆ। ਇੱਥੇ ਤਾਮਿਲਨਾਡੂ ਦੇ ਵਿੱਚ ਇੱਕ ਗੈਸ ਸਿਲੰਡਰ 'ਚ ਸ਼ਿਵਲਿੰਗ ਪਾ ਕੇ ਲਈ ਜਾਂਦੇ ਸੀਗੇ, ਉਹਨਾਂ ਨੂੰ ਫੜਿਆ ਪੁਲਿਸ ਨੇ। ਤਾਂ ਉਹ ਮੰਨੇ ਕਿ ਸਾਨੂੰ ਨਹੀਂ ਪਤਾ ਬਈ, ਸਾਨੂੰ ਤਾਂ ਫਲਾਣੀ ਥਾਂ ਤੋਂ ਚੁੱਕਣ ਵਾਸਤੇ ਕਿਹਾ ਸੀ, ਅਸੀਂ ਡਿਲੀਵਰ ਕਰਨਾ ਸੀ। ਉਹ ਵੀ ਇੱਥੇ ਆਉਣਾ ਸੀਗਾ ਤੁਹਾਡੇ ਇਸ ਮੁਲਕ ਦੇ ਵਿੱਚ,
ਜਿਹੜਾ ਬੰਦਾ ਬਾਅਦ ਦੇ ਵਿੱਚ ਸੁਭਾਸ਼ ਫੜਿਆ ਸੀ ਜਰਮਨ ਦੇ ਜੀ ਫਰੈਂਕਫਰਟ ਦੇ ਵਿੱਚੋਂ, ਜਿਹੜਾ ਤ੍ਰਿਚੀ ਜੇਲ੍ਹ ਚ ਅੱਜ ਵੀ 10 ਸਾਲ ਦੀ ਸਜ਼ਾ ਕੱਟ ਰਿਹਾ। ਤੋ ਇਹ ਕਹਾਣੀਆਂ ਬਹੁਤ ਲੰਮੀਆਂ ਚੌੜੀਆਂ ਹੋ ਜਾਂਦੀਆਂ, ਪਰ ਇਹ ਸਮਾਨ ਕਿੱਧਰ ਗਿਆ ਹਾਲ ਦੀ ਘੜੀ ਕਿਸੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈਗਾ। ਜੀ ਇਹ ਤਾਂ ਵਾਕਿਆ ਹੀ ਮਿੰਟੂ ਜੀ ਬੜੀ ਪ੍ਰੋਬਲਮ ਆ, ਇਤਿਹਾਸਿਕ ਚੀਜ਼ਾਂ ਨੂੰ ਇਦਾਂ ਹੀ ਗੋਲਮੋਲ ਜਿਹੜਾ ਕਰਕੇ ਕਦੀ ਕਿਤੇ ਜਿਹੜੇ ਉਹ ਵੇਚ ਦਿੱਤਾ ਜਾਂਦਾ ਹੈਗਾ ਆ। ਅਗਲੀ ਗੱਲ ਜਿਹੜੀ ਕਰਦੇ ਜਾਈਏ, ਗਰੁੱਪ ਕੈਪਟਨ ਨੂੰ ਬਰਖਾਸਤ ਕਰਨ ਦੇ ਉੱਤੇ ਮੋਹਰ ਮਾਮਲਾ ਜਿਹੜਾ ਆ ਆਪਣਾ ਜਹਾਜ਼ ਸੁੱਟਣ ਨੂੰ ਲੈ ਕੇ। ਦੇਖੋ ਇਹ ਜਦੋਂ ਪੁਲਵਾਮਾ ਅਟੈਕ ਹੋਇਆ ਉਸ ਤੋਂ ਬਾਅਦ ਬਾਲਾਕੋਟ ਦਾ ਸਰਜੀਕਲ ਸਟ੍ਰਾਈਕ ਹੁੰਦਾ, ਉਸ ਤੋਂ ਬਾਅਦ ਇੱਕ ਅਭਿਨੰਦਨ ਵਾਲਾ ਜਹਾਜ਼ ਜਿਹੜਾ ਸੀਗਾ ਉਧਰ ਡਿੱਗਿਆ ਜਾਂਦਾ ਹੈ, ਅਭਿਨੰਦਨ ਬੰਦੀ ਬਣਾਇਆ ਜਾਂਦਾ, ਫਿਰ ਉਸ ਨੂੰ ਛੁਡਾਇਆ ਜਾਂਦਾ। ਇੱਕ ਜਹਾਜ਼ ਮੀਨਵਾਈਲ ਇੱਥੇ ਡਿੱਗਿਆ ਸੀਗਾ ਜੀ, ਜਿਹਦੇ ਵਿੱਚ 6 ਜਿਹੜੇ ਸੈਨਿਕ ਸੀ, ਫੌਜੀ ਸੀ, ਉਹ ਮਾਰੇ ਗਏ ਸਨ, ਤੇ ਇੱਕ ਆਜੜੀ ਵਿਚਾਰਾ ਹੇਠਾਂ ਭੇਡਾਂ ਚਾਰਦਾ ਪਿਆ ਸੀ, ਉਹ ਮਰ ਗਿਆ ਸੀਗਾ। ਤਾਂ ਇਹ ਸਾਰਾ ਕੁਝ ਸੀਗਾ, ਇਸ ਤਰ੍ਹਾਂ ਹੋਇਆ ਸੀ। ਉਸ ਟਾਈਮ ਇਹ ਕਿਹਾ ਗਿਆ ਕਿ ਜੀ ਇਹ ਹਾਦਸਾ ਹੋਇਆ, ਏਦਾਂ ਹੋਇਆ, ਉਦਾਂ ਹੋਇਆ, ਪਰ ਬਾਅਦ ਦੇ ਵਿੱਚ ਸਾਫ਼ ਹੋ ਗਿਆ ਸੀਗਾ ਕਿ ਦਰਅਸਲ ਇਹ ਮੈਨੂਅਲੀ ਇੱਕ ਗਲਤੀ ਸੀਗੀ ਇਹਨਾਂ ਦੀ, ਕਿਉਂਕਿ ਜੋ ਸਿਸਟਮ ਹੁੰਦਾ ਤੁਹਾਨੂੰ ਪਤਾ ਹੈ ਨਾ, ਦੁਸ਼ਮਣ ਤੇ ਮਤਲਬ ਮਿੱਤਰ ਨੂੰ ਪਛਾਣਨ ਵਾਲਾ ਇੱਕ ਸਿਸਟਮ ਹੁੰਦਾ ਹੈ ਇਹਨਾਂ ਦਾ, ਜਿਹੜਾ 에ਅਰ ਦੇ ਵਿੱਚ ਮਾਰ ਕਰਦਾ ਜਾ ਕੇ। ਤਾਂ ਉਹ ਜਿਹੜਾ ਪਹਿਚਾਣ ਦਾ ਮਾਮਲਾ ਹੁੰਦਾ ਹੈ ਤਾਂ ਉਹਦੇ ਵਿੱਚ ਕੋਈ ਗੜਬੜੀ ਸੀਗੀ, ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜ਼ਮੀਨ ਤੇ ਮੌਜੂਦ ਜਿਹੜੇ ਕਰਮੀ ਸੀ, ਹੈਲੀਕਾਪਟਰ ਚਾਲਕ, ਉਹਨਾਂ ਦੇ ਵਿੱਚ ਜਿਹੜਾ ਤਾਲਮੇਲ ਸੀ ਉਹ ਸਹੀ ਢੰਗ ਨਾਲ ਨਹੀਂ ਸੀ ਹੋਇਆ, ਤੇ ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਤਾਂ ਇਹਦੇ ਵਿੱਚ ਗਰੁੱਪ ਕੈਪਟਨ ਉਹਨੂੰ ਜ਼ਿੰਮੇਵਾਰ ਠਹਿਰਾਇਆ ਗਿਆ, ਬਰਖਾਸਤ ਕਰਨ ਦੀ ਸਿਫਾਰਿਸ਼ ਹੋ ਗਈ ਆ। ਆਪਣਾ ਹੀ ਹੈਲੀਕਾਪਟਰ ਮਾਰ ਗਿਰਾਉਣ ਦੇ ਚੱਕਰ ਦੇ ਵਿੱਚ ਹੁਣ ਜਨਰਲ ਕੋਰਟ ਮਾਰਸ਼ਲ ਦੀ ਵੀ ਪ੍ਰਵਾਨਗੀ ਹੋ ਗਈ ਹੈ। ਮਤਲਬ ਕਿ ਬਹੁਤ ਕਸੂਤਾ ਫਸ ਗਿਆ ਇਹ ਗਰੁੱਪ ਕੈਪਟਨ, ਤੇ ਹੁਣ ਤੈਅ ਹੈ ਕਿ ਕੋਰਟ ਆਫ ਇਨਕੁਆਇਰੀ ਚੱਲੇਗੀ। ਜੇ ਉਹਦੇ ਵਿੱਚ ਸਾਰਾ ਕੁਝ ਜੋ ਹੁੰਦਾ ਜਿਵੇਂ ਹੋਇਆ, ਤਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਆਰਮੀ ਦੇ ਜਿਹੜੇ ਹੈਗੇ ਨੇ ਰੂਲ ਬਹੁਤ ਸਖਤ ਹੋ ਜਾਂਦੇ ਆ। ਤਾਂ ਹੁਣ ਇਹ ਮਾਮਲਾ ਜਿਹੜਾ ਇੱਥੋਂ ਤੱਕ ਪਹੁੰਚ ਗਿਆ, ਜਿਹਦੇ ਵਿੱਚ ਸਾਫ਼ ਹੈ ਕਿ ਗਰੁੱਪ ਕੈਪਟਨ ਸੁਮਨ ਰਾਏ ਚੌਧਰੀ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕਰ ਦਿੱਤੀ ਗਈ। ਤਾਂ ਮਤਲਬ ਇਹ ਹੈ ਕਿ ਜੋ ਇਹਨਾਂ ਦੀ ਇਨਕੁਆਇਰੀ ਆ ਉਹਦੇ 'ਚ ਇਹ ਸਾਰਾ ਕੁਝ ਠੀਕ ਵੈਸਾ ਹੀ ਪਾਇਆ ਗਿਆ, ਜਿਹੜੀਆਂ ਰਿਪੋਰਟਾਂ ਚੰਦ ਹਫ਼ਤਿਆਂ ਬਾਅਦ ਆ ਗਈਆਂ ਸਨ, ਜਦ ਕਿ ਸਾਡੇ ਭਾਰਤੀ ਮੀਡੀਆ ਨੂੰ ਜਾਂ ਤਾਂ ਜਾਣਕਾਰੀ ਨਹੀਂ ਮਿਲੀ, ਜਾਂ ਨੇ ਬੋਲਣਾ ਠੀਕ ਨਹੀਂ ਸਮਝਿਆ, ਜਾਂ ਇਸ ਗੱਲ ਨੂੰ ਵੀ ਬਹੁਤ ਲੁਕੋ ਕੇ ਰੱਖਿਆ ਗਿਆ, ਜੋ ਮਰਜ਼ੀ ਸੀ, ਪਰ ਇਹ ਪਤਾ ਲੱਗ ਗਿਆ ਸੀਗਾ ਕਿ ਦਰਅਸਲ ਇਹ ਗਲਤੀ ਕਰਕੇ ਜਹਾਜ਼ ਡਿੱਗਿਆ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ, ਸੰਜੇ ਸਿੰਘ ਨੇ ਸੈਂਟਰਲ ਏਜੰਸੀਆਂ ਦੇ ਉੱਤੇ ਲਾਏ ਨੇ ਜੀ ਗੰਭੀਰ ਦੋਸ਼। ਹਾਂਜੀ ਦੇਖੋ, ਆਮ ਆਦਮੀ ਪਾਰਟੀ ਦੇ ਜਿਹੜੇ ਸਾਂਸਦ ਨੇ, ਮੈਂਬਰ ਪਾਰਲੀਮੈਂਟ, ਇਹਨਾਂ ਨੇ ਈਡੀ ਤੇ ਗੰਭੀਰ ਦੋਸ਼ ਲਾਇਆ। ਕਹਿੰਦੇ ਕਿ ਈਡੀ ਦੇ ਅਫਸਰ 3rd ਡਿਗਰੀ ਟਾਰਚਰ ਦੇ ਕੇ ਲੋਕਾਂ ਤੋਂ ਜ਼ਬਰਦਸਤੀ ਬਿਆਨ ਲਿਖਵਾ ਰਹੇ ਨੇ, ਤੇ ਇਹਨਾਂ ਨੇ ਚੰਦਨ ਰੈਡੀ ਨਾਮ ਦੇ ਵਿਅਕਤੀ ਨੂੰ ਖਾਸ ਤੌਰ ਤੇ ਕੋਟ ਕਰਕੇ ਕਿਹਾ ਹੈ ਕਿ ਇਹਨੂੰ ਇੰਨਾ ਕੁੱਟਿਆ ਗਿਆ ਕਿ ਇਹਦੇ ਕੰਨ ਦੇ ਪਰਦੇ ਜਿਹੜੇ ਆ ਉਹ ਫਟ ਗਏ ਆ। ਤੇ ਸੰਜੇ ਸਿੰਘ ਨੇ ਇਸ ਦੀ ਮੈਡੀਕਲ ਰਿਪੋਰਟ ਵੀ ਜਿਹੜੀ ਦਿਖਾਈ ਆ। ਚਲੋ ਦੇਖੋ, ਜੇ ਕੋਈ ਇਸ ਤਰ੍ਹਾਂ ਕਰ ਰਿਹਾ ਤਾਂ ਬੜੀ ਗਲਤ ਗੱਲ ਹੈ ਬਾਈ, ਬਹੁਤ ਗਲਤ ਗੱਲ ਹੈ, ਪਰ ਇਹ ਮੰਨਦੇ ਕਦੋਂ ਆ? ਇਹ ਤਾਂ ਕਹਿੰਦੇ ਆ ਕਿ ਸਾਡੇ ਨਾਲ ਹੀ ਜ਼ਬਰ ਹੁੰਦਾ, ਜ਼ੁਲਮ ਹੁੰਦਾ, ਬਾਕੀ ਤੇ ਕਿਸੇ ਬੰਦੇ ਨਾਲ ਕੋਈ ਜ਼ਬਰ ਜ਼ੁਲਮ ਹੁੰਦਾ ਹੀ ਨਹੀਂ ਹੈ। ਆ ਵੇਖੋ, 2 ਚੈਨਲ ਅੱਜ ਇਹਨਾਂ ਨੇ ਫੇਰ ਭੜਕਾ ਦਿੱਤੇ, ਇੰਡੀਆ 'ਚ ਬੈਨ ਕਰ ਦਿੱਤੇ ਇਹਨਾਂ ਨੇ। ਠੀਕ ਹੈ। ਹਰ ਇੱਕ ਦਿਨ ਇੱਥੇ ਪੰਜਾਬ ਦੇ ਵਿੱਚ ਡੈਮੋਕ੍ਰੇਸੀ ਦਾ ਕੋਈ ਨਾ ਕੋਈ ਕਹਾਣ ਕਰਕੇ ਤੇ ਰੋਟੀ ਖਾਂਦੇ ਆ ਰਾਤ ਨੂੰ। ਉੱਥੇ ਦਿੱਲੀ 'ਚ ਬੈਠੇ, ਉੱਥੇ ਜਦੋਂ ਉਹ ਦੂਜੇ ਇਹਨਾਂ ਨੂੰ ਝਟਕਾ ਦਿੰਦੇ ਆ, ਫਿਰ ਇਹ ਪਿੱਟਦੇ ਆ। ਸੋ ਉੱਥੋਂ ਸਬਕ ਲੈ ਕੇ ਇੱਥੇ ਇਹਨਾਂ ਨੂੰ ਇਹ ਚੀਜ਼ਾਂ ਲਾਗੂ ਕਰਨੀਆਂ ਚਾਹੀਦੀਆਂ ਕਿ ਚਾਹੇ ਕੋਈ ਤੁਹਾਡੇ ਫੇਵਰ 'ਚ ਚੱਲਦਾ, ਚਾਹੇ ਭਾਈ ਕੋਈ ਤੁਹਾਨੂੰ ਕ੍ਰਿਟੀਸਾਈਜ਼ ਕਰਦਾ, ਉਹਨੂੰ ਬੋਲਣ ਦਾ ਹੱਕ ਦਿਓ। ਤਾਂ ਇਹ ਹੈ ਕਿ ਇੱਕ ਥਾਂ ਤੇ ਤੁਸੀਂ ਪਿੱਟ ਖਲੋਂਦੇ ਜੇ, ਦੂਜੀ ਥਾਂ ਤੇ, ਯਾਨੀ ਇੱਕ ਥਾਂ ਤੇ ਤਾਂ ਤੁਸੀਂ ਆ ਕੇ ਡੰਡੇਦਾਰ ਬਣ ਜਾਂਦੇ ਜੇ, ਡੰਡਾ ਤੁਹਾਡੇ ਹੱਥ ਆ ਜਾਂਦਾ, ਦੂਜੀ ਥਾਂ ਤੇ ਤੁਸੀਂ ਜਾ ਕੇ ਪੀੜਤ ਬਣ ਜਾਂਦੇ ਜੇ, ਰੋਣ ਦਾ ਨਾਟਕ ਕਰਦੇ ਜੇ, ਜਦ ਕਿ ਦੂਜੀ ਥਾਂ ਤੇ ਦੂਜੀ ਧਿਰ ਤੁਹਾਡੇ ਤੋਂ ਪੀੜਤ ਹੈ। ਸੋ ਇਹ ਡਬਲ ਸਟੈਂਡਰਡ ਛੱਡ ਦੇਣਾ ਚਾਹੀਦਾ ਇਹਨਾਂ ਨੂੰ। ਬਹੁਤ ਜਲਦੀ ਪੰਜਾਬ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਦਿੱਲੀ 'ਚ ਪਹੁੰਚਣਗੀਆਂ ਜੇ ਨਾ ਸੁਧਰੇ। ਤੁਸੀਂ ਦੇਖਿਓ ਪਾਰਲੀਮੈਂਟ ਦੇ ਵਿੱਚ ਇਹ ਗੱਲਾਂ ਉੱਠਣੀਆਂ ਸ਼ੁਰੂ ਹੋਣਗੀਆਂ ਕਿ ਪੰਜਾਬ 'ਚ ਕੀ ਕੁਝ ਕਰਦਾ ਹੈ। ਜੀ ਜਿਹਨੇ ਉੱਠਣੀਆਂ ਚਾਹੀਦੀਆਂ ਵੀ ਆ ਵੀ ਜਿੱਦਾਂ ਦੇ ਹਾਲਾਤ ਜਿਹੜੇ ਬਣੇ, ਨਾਲੇ ਜੇ ਸਰਕਾਰ ਨੂੰ ਕ੍ਰਿਟੀਸਾਈਜ਼ ਨਹੀਂ ਕਰੂੰਗੇ ਤੇ ਠੀਕ ਕੰਮ ਜਿਹੜੀ ਉਹ ਕਿੱਦਾਂ ਕਰੂਗੀ। ਇੰਨਾ ਕਮਾਦਾ ਜਿਹੜਾ ਉਹ ਰੱਖਣਾ
ਜ਼ਰੂਰ ਚਾਹੀਦਾ, ਕੋਈ ਵੀ ਸਰਕਾਰ ਹੋਵੇ, ਜੇ ਵਿਰੋਧੀ ਧਿਰ 'ਚ ਆ ਕੇ ਬੋਲਦੇ ਆ ਤੇ ਸੁਣਨਾ ਵੀ ਜਿਹੜਾ ਉਹ ਜ਼ਰੂਰ ਚਾਹੀਦਾ ਆ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਸਮਾਪਤੀ ਆ ਮਿੰਟੂ ਜੀ ਦੇ ਨਾਲ ਗੱਲਬਾਤ ਦੀ, ਤੇ ਇਸ ਤੋਂ ਬਾਅਦ ਹੁਣ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਕੁਛ ਹੋਰ ਜਿਹੜੀਆਂ ਖਬਰਾਂ ਜੋ ਚੱਲ ਰਹੀਆਂ ਪੰਜਾਬ ਦੇ ਵਿੱਚ, ਭਾਰਤ ਵਿੱਚ, ਉਹਨਾਂ 'ਤੇ ਆਪਾਂ ਥੋੜ੍ਹੀ ਜਿਹੀ ਨਜ਼ਰਸਾਨੀ ਕਰਾਂਗੇ। ਤੇ ਫਿਰ 9 ਤੋਂ ਲੈ ਕੇ 10 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ, ਅਪਡੇਟ ਅਮਰੀਕਾ। ਅਹਿਮ ਅਮਰੀਕਾ ਦੀਆਂ, ਕੈਲੀਫੋਰਨੀਆ ਦੀਆਂ, ਦੁਨੀਆ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਾਂਗੇ। ਜੁੜੇ ਰਹਿਣਾ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ। ਬ੍ਰੇਕ ਤੋਂ ਬਾਅਦ ਵਾਪਿਸ ਆਉਂਦੇ ਹਾਂ, ਪੰਜਾਬ ਭਰ ਦੀਆਂ ਹੋਰ ਖਬਰਾਂ ਦੇ ਉੱਤੇ ਥੋੜ੍ਹੀ ਜਿਹੀ ਨਜ਼ਰ ਮਾਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਇਸ ਮੌਕੇ ਚੱਲ ਰਿਹਾ ਆ। ਅਗਲੀਆਂ ਜਿਹੜੀਆਂ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਬਣਾਉਂਦੇ ਚੱਲੀਏ ਤਾਂ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਸੰਬੰਧਿਤ ਇਹ ਵੀ ਜਿਹੜੀ ਖਬਰ ਆ, ਵਾਰਿਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਮੁਖੀ ਅੰਮ੍ਰਿਤਪਾਲ ਸਿੰਘ, ਜਿਸ ਨੂੰ 18 ਤਰੀਕ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਪੁਲਿਸ ਦੇ ਦੁਆਰਾ ਕੀਤੀ ਗਈ, ਪਰ ਉਸ ਟਾਈਮ ਉਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਦਾਅ ਦੇ ਵਿੱਚ ਉਹ ਨਹੀਂ ਆਇਆ। ਉਸ ਟਾਈਮ ਤੋਂ ਇਹ ਫਰਾਰ ਆ, ਇਸ ਨੂੰ ਲੱਭ ਰਹੀ ਆ। ਕੱਲ ਜਿਹੜੀ ਬਟਾਲਾ ਪੁਲਿਸ ਆ ਉਹਨਾਂ ਨੇ ਉੱਥੋਂ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ਦੇ ਉੱਤੇ ਉਸ ਇਲਾਕੇ ਦੇ ਵਿੱਚ, ਬਟਾਲੇ ਦੇ ਵਿੱਚ ਪੋਸਟਰ ਜਿਹੜੇ ਆ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਉਹ ਲਗਾਏ ਤੇ ਉਹਨਾਂ ਨੇ ਕਿਹਾ ਵੀ ਜੇ ਕਿਸੇ ਨੂੰ ਉਸ ਪੋਸਟਰ ਦੇ ਵਿੱਚ ਇਹ ਜਿਹੜਾ ਉਹ ਲਿਖਿਆ ਸੀਗਾ ਵੀ ਇਹ ਜਿਹੜੀ ਤਸਵੀਰ ਆ ਉਹ ਅੰਮ੍ਰਿਤਪਾਲ ਸਿੰਘ ਦੀ ਆ, ਵੱਖ-ਵੱਖ ਕੇਸਾਂ 'ਚ ਪੁਲਿਸ ਨੂੰ ਲੋੜੀਂਦਾ ਆ, ਜੇ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤੇ ਉਹਨਾਂ ਨੇ ਥੱਲੇ ਨੰਬਰ ਦਿੱਤੇ ਸੀ ਵੀ ਉਸ ਦੇ ਉੱਤੇ ਸੂਚਿਤ ਕੀਤਾ ਜਾਵੇ ਤੇ ਸੂਚਨਾ ਦੇਣ ਵਾਲੇ ਨੂੰ ਉਚਿਤ ਇਨਾਮ ਦੇ ਨਾਲ ਕਹਿੰਦੇ ਵੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ। ਇਹ ਜਿਹੜੇ ਪੋਸਟਰ ਉਹਨਾਂ ਨੇ ਲਗਾਏ ਆ। ਕੱਥੂ ਨੰਗਲ ਜਿੱਥੋਂ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਨੂੰ ਕਿਹਾ ਆ ਪੁਲਿਸ ਨੇ ਵੀ ਉੱਥੋਂ ਕੀਤਾ ਸੀ, ਪਰ ਉਹਨਾਂ ਦੇ ਆਪਣੇ MP ਹੁਸ਼ਿਆਰਪੁਰ ਤੇ ਹੋਰ ਮੀਡੀਆ ਵਾਲੇ ਉਸ ਟਾਈਮ ਦੇ ਉੱਤੇ ਜਦੋਂ ਗ੍ਰਿਫਤਾਰੀ ਹੋਈ ਆ ਉਹ ਵੱਖ-ਵੱਖ ਥਾਵਾਂ ਦੱਸ ਰਹੇ ਸੀਗੇ। ਪਰ ਫਿਰ ਵੀ ਜੇ ਪੁਲਿਸ ਵਾਲਾ ਆਪਾਂ ਵਰਜਨ ਮੰਨੀਏ ਤਾਂ ਕੱਥੂ ਨੰਗਲ ਤੋਂ ਜਿਹੜਾ ਗ੍ਰਿਫਤਾਰ ਕੀਤਾ ਹੈ ਤੇ ਇਹ ਜਿੱਥੇ ਪੋਸਟਰ ਲੱਗੇ ਉੱਥੋਂ 15 ਕਿਲੋਮੀਟਰ ਦੂਰ ਜਿਹੜਾ ਉਹ ਆ। ਹੁਣ ਲੋਕ ਇਹ ਸੋਚ ਰਹੇ, ਅੰਦਾਜ਼ਾ ਜਿਹੜਾ ਹੈ ਉਹ ਆਪਣੇ ਹਿਸਾਬ ਦੇ ਨਾਲ ਹੀ ਲਗਾ ਰਹੇ ਆ ਵੀ ਇਹ ਜਿਹੜਾ ਇਹਨਾਂ ਨੇ 18 ਤਰੀਕ ਤੋਂ ਕੰਮ ਸ਼ੁਰੂ ਕੀਤਾ ਆ, ਇਸ ਨੂੰ ਸਮਾਪਤ ਕਰ ਸਕਦੀ ਆ, ਅੰਤ ਕਰ ਸਕਦੀ ਆ, ਇਹਦੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਜਿਹੜੀ ਆ ਹੁਣ ਦਿਖਾਈ ਜਾ ਸਕਦੀ ਆ। ਪਰ ਲੋਕਾਂ ਦੇ ਮਨਾਂ 'ਚ ਜਿਹੜੇ ਤੌਖਲੇ ਆ, ਜਿਹੜੇ ਉਹਨਾਂ ਦੇ ਸਵਾਲ ਆ, ਉਹਨਾਂ ਦਾ ਅਜੇ ਤੱਕ ਕੋਈ ਜਵਾਬ ਹੈ ਨਹੀਂ, ਕਿਉਂਕਿ ਆਪਣੀਆਂ ਹੀ ਇਹਨਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ, ਉਹਦੀਆਂ ਗੱਲਾਂ 'ਚ ਆਪ ਹੀ ਜਿਹੜੇ ਆ ਉਹ ਫਸਦੇ ਨਜ਼ਰ ਆਉਂਦੇ ਆ। ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਅਜੇ ਤੱਕ ਇਹੀ ਸਵਾਲ ਜਿਹੜਾ ਉਹ ਬਣਿਆ ਪਿਆ ਹੈਗਾ ਆ। ਕਈ ਲੋਕ ਅਜੇ ਵੀ ਮੰਨਦੇ ਨੇ ਵੀ ਉਸ ਨੂੰ, ਅੰਮ੍ਰਿਤਪਾਲ ਸਿੰਘ ਨੂੰ, ਉਹਨਾਂ ਨੇ ਅੰਦਰ ਹੀ ਡੱਕ ਕੇ ਜਿਹੜਾ ਰੱਖਿਆ ਆ, ਦੱਸ ਨਹੀਂ ਜਿਹੜੇ ਰਹੇ, ਜਦ ਕਿ ਬਾਰ-ਬਾਰ ਇਹ ਅਦਾਲਤਾਂ ਵਿੱਚ ਜਾ ਕੇ ਕਹਿੰਦੇ ਨੇ ਲਿਖਤੀ ਰੂਪ ਦੇ ਵਿੱਚ ਵੀ ਇਹ ਸਾਡੀ ਗ੍ਰਿਫਤ ਦੇ ਵਿੱਚ ਨਹੀਂ ਹੈਗਾ। ਸੋ ਇੱਕ ਪਾਸੇ ਲੋਕ ਇਹ ਮੰਨਦੇ ਨੇ, ਦੂਜੇ ਪਾਸੇ ਕਹਿ ਰਹੇ ਨੇ ਵੀ ਇਹ ਹੁਣ ਪਤਾ ਨਹੀਂ ਵੀ ਇਸ ਦੇ ਆਲੇ-ਦੁਆਲੇ ਘੇਰਾ ਜਿਹੜਾ ਉਹ ਕੱਸ ਲਿਆ ਵੀ, ਕਿਉਂਕਿ ਹੁਣ ਪਪਲਪ੍ਰੀਤ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਉਸ ਦੀ ਗ੍ਰਿਫਤਾਰੀ ਦੇ ਉੱਤੇ ਵੱਖਰੇ ਜਿਹੜੇ ਸਵਾਲ ਨੇ। ਸੋ ਇਸ ਸੰਬੰਧੀ ਜਿਹੜੇ DSP ਆ ਸਿਟੀ ਉੱਥੇ ਦੇ ਲਲਿਤ ਸ਼ਰਮਾ, ਉਹਨਾਂ ਨੇ ਕਿਹਾ ਵੀ ਬਟਾਲਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਕਰਨ ਲਈ ਉਸ ਸੰਬੰਧ 'ਚ ਉਹਨਾਂ ਨੇ ਰੇਲਵੇ ਸਟੇਸ਼ਨ ਬਟਾਲਾ ਖੇਤਰ ਦੇ ਹਰ ਇੱਕ ਨਾਕੇ ਦੇ ਉੱਤੇ ਜਿਹੜੇ ਆ ਉਹ ਪੋਸਟਰ ਲਾਏ ਆ ਤੇ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਚਲੋ ਉਹਨਾਂ ਨੇ ਬਿਆਨ ਤਾਂ ਜਿਹੜਾ ਉਹ ਦਿੱਤਾ ਆ ਉਹਨਾਂ ਦੇ DSP ਨੇ। ਕੀ ਇਹਨਾਂ ਦੇ ਕੋਲ ਕੋਈ ਸੁਰਾਖ ਹੈਗਾ ਆ? ਕੀ ਇਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਆ ਜਿਸ ਦੇ ਆਧਾਰ ਦੇ ਉੱਤੇ ਇਹ ਕਹਿ ਰਹੇ ਆ,
ਜਾਂ ਇਹ ਫਿਰ ਇਹ ਕਹਾਣੀ ਦੇ ਵਿੱਚ ਜੋ ਇਹ ਖੁਦ ਕਰ ਰਹੇ ਆ ਜਾਂ ਜੋ ਲਿਖਿਆ ਜਾ ਰਿਹਾ ਆ, ਕਿਉਂਕਿ ਬਹੁਤ ਕੁਛ ਲੋਕਾਂ ਦੇ ਮਨਾਂ ਦੇ ਵਿੱਚ ਆ ਤੇ ਅਜੇ ਤੱਕ ਕਿਸੇ ਵੀ ਸਵਾਲਾਂ ਦਾ ਕੋਈ ਜਵਾਬ ਨਹੀਂ ਹੈਗਾ। ਅੰਮ੍ਰਿਤਪਾਲ ਸਿੰਘ, ਜਿਸ ਦੇ ਉੱਤੇ ਆਲਰੇਡੀ ਕਹਿੰਦੇ ਇਹਨਾਂ ਨੇ ਪਹਿਲਾਂ ਹੀ ਜਦੋਂ ਦੱਸ ਦਿੱਤਾ ਸੀਗਾ ਵੀ NSA ਜਿਹੜੀ ਉਹਨਾਂ ਨੇ ਲਾ ਦਿੱਤੀ ਆ, ਜਦ ਕਿ NSA ਬਾਰੇ ਇਹ ਕਿਹਾ ਜਾਂਦਾ ਵੀ ਉਸ 'ਤੇ ਕਿਸੇ ਦੇ ਵੀ ਗ੍ਰਿਫਤ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਲਗਾਈ ਜਾਂਦੀ ਆ। ਸੋ ਲੋਕਾਂ ਨੇ ਉਸ ਚੀਜ਼ ਦੇ ਉੱਤੇ ਸਵਾਲ ਜਿਹੜੇ ਉਹ ਲਾ ਦਿੱਤੇ ਵੀ ਕੀ ਐਕਚੁਅਲ 'ਚ ਗ੍ਰਿਫਤ 'ਚ ਆ, ਤਾਂ ਤੁਸੀਂ ਇੱਦਾਂ ਕਹਿ ਰਹੇ ਆ। ਸੋ ਇਹ ਅਜੇ ਸਵਾਲਾਂ ਦੇ ਜਵਾਬ ਮਿਲ ਨਹੀਂ ਰਹੇ, ਪਰ ਪੰਜਾਬ ਪੁਲਿਸ ਹਰ ਇੱਕ ਥਾਂ ਦੇ ਉੱਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਇਸ ਦੇ ਉੱਤੇ ਆਪਣੀ ਐਕਟੀਵਿਟੀ ਜਿਹੜੀ ਉਹ ਦਿਖਾ ਰਹੀ ਆ। ਹੁਣ ਪੋਸਟਰਾਂ ਦਾ ਇਹਨਾਂ ਨੇ ਪ੍ਰਬੰਧ ਕਰਕੇ ਜਿਹੜਾ ਪੋਸਟਰ ਜਿਹੜੇ ਉਹ ਲਾਉਣੇ ਸ਼ੁਰੂ ਕੀਤੇ ਆ। ਹੁਣ ਲੱਗਦਾ ਨਹੀਂ ਆ ਵੀ ਪੰਜਾਬ ਦੇ ਵਿੱਚ ਕੋਈ ਅਜਿਹਾ ਬੰਦਾ ਹੋਊਗਾ ਜਿਸ ਨੂੰ ਇਹ ਨਾ ਪਤਾ ਹੋਵੇ ਅੰਮ੍ਰਿਤਪਾਲ ਸਿੰਘ ਕਿਸ ਤਰੀਕੇ ਦਾ ਦਿਸਦਾ ਆ। ਸੋਸ਼ਲ ਮੀਡੀਆ ਤੇ ਉੱਤੇ ਸਾਰਿਆਂ ਨੇ ਜਿਹੜੀਆਂ ਉਹ ਤਸਵੀਰਾਂ ਦੇਖੀਆਂ ਹੀ ਨੇ ਤੇ ਉਹ ਤੇ ਹੁਣ ਇਹ ਪੋਸਟਰ ਜਿਹੜੇ ਉਹ ਲਗਾਏ ਜਾ ਰਹੇ ਆ। ਸੋ ਇਸ ਨੂੰ ਲੈ ਕੇ ਵੀ ਹੁਣ ਲੋਕ ਸਵਾਲ ਜਿਹੜਾ ਉਹ ਕਰ ਰਹੇ ਆ ਵੀ ਇਹ ਗੇਮ ਕਿਹੜੇ ਪਾਸੇ ਨੂੰ ਜਿਹੜੀ ਉਹ ਅੱਗੇ ਨੂੰ ਤੋਰ ਰਹੇ ਹੈਗੇ ਆ। ਕਿਤੇ ਅਣਮਨੁੱਖੀ ਢੰਗ ਦੇ ਨਾਲ ਇਸ ਨੂੰ ਅੰਦਰ ਡੱਕ ਕੇ ਕੁੱਟਮਾਰ ਤਾਂ ਨਹੀਂ ਹੋ ਰਹੀ। ਕਈਆਂ ਦਾ ਇਹ ਵੀ ਇਸ ਦੇ ਪ੍ਰਤੀ ਜਿਹੜਾ ਖਦਸ਼ਾ ਆ ਉਹ ਹੈਗਾ ਆ, ਜਿਸ ਤੋਂ ਪੁਲਿਸ ਪੂਰੀ ਤਰ੍ਹਾਂ ਜਿਹੜੀ ਆ ਉਹ ਇਨਕਾਰੀ ਦੱਸ ਰਹੀ ਆ। ਪਰ ਇਹ ਕੋਈ ਅਲੋਕਾਰੀ ਗੱਲ ਨਹੀਂ ਹੋਊਗੀ ਵੀ ਜਿਹੜੀ ਪੰਜਾਬ ਪੁਲਿਸ ਨੇ ਲੋਕਾਂ ਨੂੰ ਦੱਸਿਆ ਕੁਛ ਹੋਰ ਹੋਵੇ ਤੇ ਹੋ ਜਿਹੜਾ ਹੈ ਅੰਦਰ ਖਾਤੇ ਕੁਛ ਹੋਰ ਰਿਹਾ ਹੋਵੇ। ਇਹ ਬਿਲਕੁਲ ਇੱਦਾਂ ਹੁੰਦਾ ਰਿਹਾ ਆ। ਉੱਦਾਂ ਦੇ ਕਈ ਉਦਾਹਰਨਾਂ ਜਿਹੜੀਆਂ ਉਹ ਆਪਣੇ ਸਾਹਮਣੇ ਆ। ਅਗਲੀ ਜਿਹੜੀ ਖਬਰ ਹੈ, ਇੱਕ ਮਾੜੀ ਖਬਰ ਆ ਰਹੀ ਆ। ਬੀਤ ਦੇ ਕਹਿੰਦੇ ਇਲਾਕੇ ਦੇ ਇੱਕ ਪਿੰਡ ਹੈਗਾ ਆ ਗੜੀ ਮਾਨਸੋਵਾਲ। ਉੱਥੇ ਕਹਿੰਦੇ ਵੀ ਇੱਕ ਸੜਕ ਹਾਦਸੇ ਦੇ ਵਿੱਚ 3 ਜਾਣਿਆਂ ਦੀ ਜਾਨ ਚਲੀ ਗਈ ਆ ਤੇ 11 ਲੋਕ ਇਸ ਦੇ ਵਿੱਚ ਜ਼ਖਮੀ ਹੋਏ ਆ। ਟਰੈਕਟਰ ਟਰਾਲੀ ਜਿਹੜੀ ਉਹ ਸਵਾਰ ਸੀਗੀ। ਇਹ ਵਿਸਾਖੀ ਦੇ ਮੌਕੇ ਦੇ ਉੱਤੇ ਖੁਰਲਾਗੜ੍ਹ ਸਾਹਿਬ ਦੇ ਵਿੱਚ ਇੱਕ ਜਿਹੜਾ ਭਗਤ ਰਵਿਦਾਸ ਜੀ ਦੇ ਨਾਲ ਜੁੜਿਆ ਧਾਰਮਿਕ ਸਥਾਨ ਆ, ਉੱਥੇ ਨੂੰ ਜਿਹੜੇ ਉਹ ਜਾ ਰਹੇ ਸੀਗੇ ਤੇ ਇਹ ਜਿਹੜੇ ਸ਼ਰਧਾਲੂ ਆ ਕਹਿੰਦੇ ਵੀ ਲੁਧਿਆਣੇ ਦੀ ਜਿਹੜੀ ਤਹਿਸੀਲ ਸਮਰਾਲਾ ਦਾ ਪਿੰਡ ਬੋਦਲ ਦੇ ਵਸਨੀਕ ਸੀਗੇ। ਟਰੈਕਟਰ ਟਰਾਲੀ ਦੇ ਵਿੱਚ ਇੱਕ ਖਾਲੀ ਟੈਂਕਰ ਨਾਲ ਜਿਹੜਾ ਉਹਨਾਂ ਨੇ ਜੋੜਿਆ ਹੋਇਆ ਸੀਗਾ ਤੇ ਟਰੈਕਟਰ ਟਰਾਲੀ ਜਿਹੜੀ ਆ ਉਹ ਬੇਕਾਬੂ ਹੋ ਗਈ ਤੇ 100 ਫੁੱਟ ਡੂੰਘੀ ਖੱਡ ਦੇ ਵਿੱਚ ਜਾ ਡਿੱਗੀ, ਜਿਸ ਕਰਕੇ ਇੱਕ ਬੱਚੇ ਸਮੇਤ ਕਹਿੰਦੇ 3 ਸ਼ਰਧਾਲੂ ਉਹਨਾਂ ਦੀ ਜਿਹੜੀ ਉੱਥੇ ਮੌਤ ਹੋਈ ਆ। ਹਾਦਸੇ ਦੇ ਵਿੱਚ 2 ਬੱਚਿਆਂ ਸਣੇ 11 ਜਿਹੜੇ ਹੋਰ ਲੋਕ ਨੇ ਕੁੱਲ ਜਿਹੜੇ ਆ ਉਹ ਜ਼ਖਮੀ ਹੋਏ ਆ। ਮਰਨ ਵਾਲਿਆਂ ਦੀ ਜਿਹੜੀ ਸ਼ਨਾਖਤ ਕੀਤੀ ਗਈ ਹੈ, ਸਾਧੂ ਸਿੰਘ 65 ਸਾਲਾਂ ਦਾ, ਹੈਰੀ 15 ਸਾਲ ਤੇ ਜਸਵੀਰ ਸਿੰਘ ਜੱਸੀ ਜਿਹੜੀ 27 ਸਾਲ ਆ ਉਹ ਸ਼ਾਮਲ ਦੱਸੇ ਜਾਂਦੇ ਆ। ਸੋ ਇਹ ਬੜੀ ਮੰਦਭਾਗੀ ਜਿਹੜੀ ਖਬਰ ਆ ਰਹੀ ਆ ਵੀ ਗੜੀ ਮਨਸੋਵਾਲ ਪਿੰਡ ਦੇ ਵਿੱਚ ਇੱਕ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਉਲਟਣ ਦੇ ਨਾਲ ਖੱਡ 'ਚ ਜਿਹੜੀ ਉਹ ਡਿੱਗਣ ਕਰਕੇ ਉੱਥੇ 3 ਜਾਣਿਆਂ ਦੀ ਮੌਤ ਹੋਈ ਹੈ। 11 ਜਾਣੇ ਜਿਹੜੇ ਆ ਉਹ ਇਸ ਟਾਈਮ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਬਿਲਕੁਲ ਇਹ ਹੁਣ ਵਿਸਾਖੀ ਦੇ ਮੌਕੇ ਦੇ ਉੱਤੇ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਸੰਗਤਾਂ ਜਿਹੜੀਆਂ ਉਹ ਜਾਂਦੀਆਂ ਨੇ ਤੇ ਜ਼ਰੂਰ ਜਿਹੜਾ ਉਹ ਧਿਆਨ ਜ਼ਿਆਦਾ ਜਿਹੜਾ ਇਸ ਚੀਜ਼ ਦੇ ਵਿੱਚ ਰੱਖਣ ਦੀ ਜ਼ਰੂਰਤ ਆ। ਡਰਾਈਵ ਕਰਨ ਵਾਲੇ ਵੀ ਜਿਹੜੇ ਨਾਲ ਜਿਹੜੇ ਉਹ ਜਾ ਰਹੀਆਂ ਸੰਗਤਾਂ ਤੇ ਸ਼ਰਧਾ ਭਾਵਨਾ ਨਾਲ ਜਿੱਥੇ ਜਿਹੜੀਆਂ ਉਹ ਜਾਂਦੀਆਂ ਨੇ, ਡਰਾਈਵਰ ਵੀ ਜਿਹੜੇ ਵਿਸ਼ੇਸ਼ ਧਿਆਨ ਜਿਹੜੇ ਉਹ ਜਿਹੜੇ ਟਰੈਕਟਰ ਟਰਾਲੀ ਵਾਲੇ ਚਾਲਕ ਨੇ ਉਹ ਵੀ ਜਿਹੜਾ ਵਿਸ਼ੇਸ਼ ਜਿਹੜਾ ਧਿਆਨ ਰੱਖਣ। ਆਪਾਂ ਬਹੁਤ ਵਾਰੀ ਦੇਖਿਆ, ਨਹੀਂ ਤਾਂ ਚਲੋ ਮੈਂ ਇਹ ਨਹੀਂ ਕਹਿ ਰਿਹਾ ਵੀ ਇਹਨਾਂ ਨੇ ਇਹ ਕੀਤਾ, ਪਰ ਆਪਾਂ ਦੇਖਦੇ ਹਾਂ ਵੀ ਓਵਰਆਲ ਉੱਥੇ ਟ੍ਰੈਫਿਕ ਨੂੰ ਲੈ ਕੇ, ਚਲਾਉਣ ਨੂੰ ਲੈ ਕੇ ਕਈ ਵਾਰੀ ਬੰਦਾ ਹੈ ਨਾ ਧਿਆਨ ਜਿਹੜਾ ਉੱਥੇ ਘੱਟ ਦਿੰਦਾ, ਆਪਣੀ ਮਨਮਰਜ਼ੀਆਂ ਜਿਹੜੀਆਂ ਉਹ ਕਰਦੇ ਆ। ਸੋ ਸਾਰੇ ਜਾਣਿਆਂ ਨੂੰ ਇਹ ਜ਼ਰੂਰੀ ਆ ਵੀ ਭਾਈ ਇhtiyਾਤ ਦੇ ਨਾਲ, ਧਿਆਨ ਦੇ ਨਾਲ ਚੱਲੋ। ਤੁਸੀਂ ਨਤਮਸਤਕ ਹੋਣ ਦੇ ਲਈ ਜਾਣਾ ਆ, ਨਾ ਕਿ ਇਸ ਦੁਨੀਆ ਤੋਂ ਅਲਵਿਦਾ ਹੋਣ ਦੇ ਲਈ। ਅਗਲੀ ਜਿਹੜੀ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਜਿਹੜੇ ਮਰਹੂਮ ਸਿੱਧੂ ਮੂਸੇਵਾਲੇ, ਉਹਨਾਂ ਦੇ ਜਿਹੜੇ ਪਿਤਾ ਬਲਕੌਰ ਸਿੰਘ, ਉਹਨਾਂ ਨੂੰ ਧਮਕੀ ਦੇਣ ਵਾਲੇ ਨੂੰ ਕਹਿੰਦੇ ਮੁੰਬਈ ਤੋਂ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਮਾਨਸੇ ਦੇ ਵਿੱਚ ਲਿਆਂਦਾ ਗਿਆ ਆ। ਰਾਜਸਥਾਨ ਵਾਸੀ 21 ਸਾਲਾ ਧਾਕੜ ਰਾਮ ਬਿਸ਼ਨੋਈ ਨੂੰ ਮੁੰਬਈ ਤੋਂ ਇਹ ਟ੍ਰਾਂਜ਼ਿਟ ਰਿਮਾਂਡ ਤੇ ਲਿਆਂਦਾ ਆ। ਮੁੰਬਈ ਦੇ ਪੁਲਿਸ ਨੇ 28 ਮਾਰਚ ਨੂੰ ਇਸ ਜਿਹੜਾ ਮੁਲਜ਼ਮ ਨੂੰ ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਭਰੀ ਈਮੇਲ ਭੇਜਣ ਦੇ ਦੋਸ਼ 'ਚ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ।
ਪਰ ਇਸੇ ਨੇ ਹੀ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਵੀ ਜਿਹੜੀ ਉਹ ਦਿੱਤੀ ਸੀ। ਸੋ ਐਸਐਸਪੀ ਨਾਨਕ ਸਿੰਘ ਜਿਹੜੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਜਲਦ ਹੀ ਹੁਣ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਇਸ ਦਾ ਹਾਸਿਲ ਕੀਤਾ ਜਾਵੇਗਾ। ਹੁਣ ਇਹ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਅਹਿਮ ਲੋਕ ਹੁੰਦੇ ਆ, ਚਾਹੇ ਉਹ ਅਦਾਕਾਰ ਸਲਮਾਨ ਖਾਨ ਆ ਜਾਂ ਮਰਹੂਮ ਸਿੱਧੂ ਮੂਸੇਵਾਲੇ ਦੇ ਜਿਹੜੇ ਪਿਤਾ ਜੀ ਆ, ਜਿਨ੍ਹਾਂ ਦੇ ਨਾਮ ਹੁਣ ਜਿਹੜੇ ਜੱਗ ਦੇ ਵਿੱਚ ਛਾਏ ਨੇ, ਰਹਿੰਦੇ ਨੇ, ਉਹਨਾਂ ਨੂੰ ਲੋਕਾਂ ਨੂੰ ਪਤਾ ਆ, ਉਹਨਾਂ ਨੂੰ ਇੱਦਾਂ ਧਮਕੀਆਂ ਦੇ ਕੇ ਜਾਂ ਤਾਂ ਇਹ ਜਾਣ ਬੁੱਝ ਕੇ ਫੇਮਸ ਹੋਣ ਦਾ ਜਿਹੜਾ ਇਹਨਾਂ ਦਾ ਆਪਣਾ ਜਿਹੜਾ ਉਹ ਚੱਕਰ ਆ, ਪਰ ਆਪਾਂ ਦੇਖਿਆ ਆ ਵੀ ਇੱਦਾਂ ਹੀ ਧਮਕੀਆਂ ਦਿੰਦੇ ਹੋਏ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਨੇ ਬਾਅਦ ਦੇ ਵਿੱਚ ਕੀ ਕੁਛ ਜਿਹੜਾ ਉਹ ਨਹੀਂ ਕੀਤਾ। ਉਸ ਦੀ ਵੀ ਜਿਹੜੀ ਬਰਸੀ ਆ ਬੀਤੇ ਦਿਨਾਂ ਦੇ ਵਿੱਚ ਉਹਦੇ ਪਰਿਵਾਰ ਵੱਲੋਂ ਜਿਹੜੀ ਉਹ ਮਨਾਈ ਗਈ ਸੀਗੀ, ਉਸ ਰੱਖੀ ਗਈ ਸੀਗੀ ਬਰਸੀ ਜਿਹੜੀ ਉਹ ਕੀਤੀ ਗਈ ਸੀ। ਤੇ ਉਹ ਜਿਹੜੇ ਉਸਦੇ ਜਿਹੜੇ ਮਰਨ ਦਾ ਜਿਸ ਦਿਨ ਉਸ ਦਾ ਕਤਲ ਕੀਤਾ ਗਿਆ ਸੀਗਾ, ਉਸ ਨੂੰ ਵੀ 1 ਵਰ੍ਹਾ ਜਿਹੜਾ ਉਹ ਪੂਰਾ ਹੋਣ ਵਾਲਾ ਹੈਗਾ ਆ। ਸੋ ਉਸ ਦਿਨ ਵੀ ਕਾਫੀ ਲੋਕ ਆਪਾਂ ਨੂੰ ਪਤਾ ਹੈ ਵੀ ਭਾਵੁਕ ਜਿਹੜੇ ਹੋਣਗੇ। ਤੇ ਇੱਕ ਰਿਕਾਰਡ ਉੱਦਾਂ ਸਿੱਧੂ ਮੂਸੇਵਾਲਾ ਦੇਖੋ ਮਰਹੂਮ ਹੈ ਇਸ ਟਾਈਮ, ਉਹ ਦੁਨੀਆ ਦੇ ਵਿੱਚ ਨਹੀਂ, ਪਰ ਰਹਿੰਦੀ ਦੁਨੀਆ ਤੱਕ ਉਸਦਾ ਨਾਮ ਰਹੂਗਾ। ਇੱਕ ਸਿੰਗਲ ਜਿਹੜਾ ਕਲਾਕਾਰ ਕਿਸੇ ਕੰਪਨੀ ਦਾ ਨਹੀਂ, ਉਸਨੇ ਰਿਕਾਰਡ ਜਿਹੜਾ ਉਹ ਤੋੜਿਆ। ਉਸ ਦੇ ਖਾਤੇ ਦੇ ਨਾਲ, ਫੇਸਬੁੱਕ ਦੇ ਖਾਤੇ ਦੇ ਨਾਲ ਜਿਹੜੇ ਆ 2 ਮਿਲੀਅਨ ਤੋਂ 20 ਮਿਲੀਅਨ ਸ਼ਾਇਦ ਜਿਹੜੇ ਆ ਲੋਕ ਆ ਉਹ ਆਲਰੇਡੀ ਜੁੜ ਚੁੱਕੇ ਹੈਗੇ ਆ। ਸੋ ਕਰੋੜਾਂ ਦੇ ਵਿੱਚ ਲੋਕ ਉਸ ਦੇ ਨਾਲ ਜੁੜ ਰਹੇ ਆ। ਤੇ ਹੁਣ ਤੱਕ ਦਾ ਕਹਿੰਦੇ ਵੀ ਰਿਕਾਰਡ ਆ ਵੀ ਇੱਕ ਇਕੱਲਾ ਜਿਹੜਾ ਇੱਕ ਕਲਾਕਾਰ, ਉਸ ਦੇ ਨਾਲ ਇੰਨੇ ਲੋਕਾਂ ਨੇ ਜਿਹੜੇ ਆ ਉਹ ਜੁੜੇ ਹੋਣ। ਉਸ ਦਾ ਜਿਹੜਾ ਗੀਤ ਮੇਰਾ ਨਾਂ ਹੁਣੇ ਰੀਸੈਂਟਲੀ ਜਿਹੜਾ ਆਇਆ ਸੀ ਬਰਨਾ ਬੋਏ ਦੇ ਨਾਲ, ਉਸਨੇ ਵੀ ਜਿਹੜੇ ਆ ਉਹ ਰਿਕਾਰਡ ਤੋੜੇ ਸੀ। ਅਜੇ ਵੀ ਇੰਨੇ ਦਿਨ ਹੋ ਗਏ ਉਸਦੇ ਗੀਤ ਰਿਲੀਜ਼ ਹੋਣ ਤੋਂ ਬਾਅਦ 'ਚ ਵੀ ਉਹ ਟੌਪ ਦੇ ਉੱਤੇ ਚੱਲ ਰਿਹਾ ਹੈਗਾ ਆ। ਖਬਰਾਂ ਦੀ ਸਮੇਂ ਦੀ ਹੁਣ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਨੂੰ ਹੁਣ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਮਿਲਾਂਗੇ ਕੱਲ੍ਹ ਨੂੰ ਇੱਕ ਵਾਰੀ ਫੇਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅਹਿਮ ਪੰਜਾਬ ਭਰ ਦੀਆਂ ਜਿਹੜੀਆਂ ਖਬਰਾਂ ਜਿਹੜੀਆਂ ਉਹ ਲੈ ਕੇ। ਤੇ ਹੁਣ ਬ੍ਰੇਕ ਦਾ ਵੇਲਾ ਆ। ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਾਂਗੇ ਇੱਕ ਵਾਰੀ ਫੇਰ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ। ਦੁਨੀਆ ਅਤੇ ਅਮਰੀਕਾ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਝਾਤ ਮਾਰਾਂਗੇ। ਉਦੋਂ ਹਰਜੋਤ ਸਿੰਘ ਖਾਲਸਾ ਜੀ ਨਾਲ ਜੁੜਨਗੇ ਤੇ ਇਹਨਾਂ ਖਬਰਾਂ ਦੇ ਉੱਤੇ ਆਪਾਂ ਕਰਾਂਗੇ ਚਰਚਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੇ ਖਬਰ ਤੇ ਨਜ਼ਰ ਨੂੰ ਕਰਦੇ ਹਾਂ ਇੱਥੇ ਸਮਾਪਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।